थैंक यू। शाम फातिमा जी टॉपिक्स सुखना वसो ते खिड़कर असो। ਅਸੀਂ ਤੁਹਾਡੇ ਰੂਪ ਕਰ ਰਹੇ ਹਾਂ ਪ੍ਰੋਗਰਾਮ ਸੂਫੀ ਵਿਚਾਰ ਬੈਠਕ, ਜਿਹੜੀ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝੀ ਬੈਠਕ ਹੁੰਦੀ ਹੈ, ਜਿਹੜੀ ਕਿ ਸੂਫੀ ਵਿਚਾਰ ਪ੍ਰਚਾਰ ਪੜ੍ਹਿਆ ਦੀ ਛੱਪੜ ਛਾਵੇਂ ਹੁੰਦੀ ਹੈ। ਅੱਜ ਸਾਡੀ ਜਿਹੜੀ ਬੈਠਕ ਹੈ ਇਹਦਾ ਸਰਨਾਮਾ ਹੈ ਪੰਜਾਬੀ ਮਾਂ ਬੋਲੀ ਤੇ ਲਿਪੀ। ਇਹ ਜਿਹੜੇ ਸਾਡੇ ਅੱਜ ਦੇ ਮਹਿਮਾਨ ਨੇ ਚੜ੍ਹਦੇ ਪੰਜਾਬ ਤੋਂ, ਉਹ ਸਾਡੇ ਨਾਲ ਵੀਰ ਸਾਡੇ ਅਮਰਦੀਪ ਜੀ, ਉਹ ਸਾਡੇ ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਜੁੜੇ ਨੇ। ਦੂਜੇ ਸਾਡੇ ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਜਿਹੜੇ ਸਾਡੇ ਮਹਿਮਾਨ ਸਾਡੇ ਨਾਲ ਜੁੜੇ ਨੇ ਉਹ ਗੁਰਮੀਤ ਸਿੰਘ ਜੀ ਨੇ। ਤੀਸਰੇ ਜਿਹੜੇ ਸਾਡੇ ਮਹਿਮਾਨ ਚੜ੍ਹਦੇ ਪੰਜਾਬ ਤੋਂ ਜੁੜੇ ਨੇ ਗੁਰਪ੍ਰੀਤ ਸਿੰਘ ਜੀ। ਇਹ ਸਾਡੇ ਤਿੰਨ ਮਹਿਮਾਨ ਜਿਹੜੇ ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਜੁੜੇ ਨੇ। ਤੇ ਜਿਹੜੇ ਸਾਡੇ ਲਹਿੰਦੇ ਪੰਜਾਬ ਤੋਂ ਸਾਡੇ ਮਹਿਮਾਨ ਸਾਡੇ ਨਾਲ ਜੁੜੇ ਨੇ ਉਹ ਨੇ ਮਕੀਨ ਸਹੀ ਸਾਹਿਬ। ਦੂਸਰੇ ਜਿਹੜੀ ਸਾਡੀ ਭੈਣ ਜਿਹੜੀ ਨੇ ਸਮੀਨਾ ਰਹਿਮਤ ਜੀ ਸਾਡੇ ਨਾਲ ਜੁੜੇ ਨੇ, ਜਿਹੜੇ ਕਿ ਆਪਣੇ ਇਸ ਸਾਡਾ ਜਿਹੜਾ ਪ੍ਰੋਗਰਾਮ ਹੈ ਇਹਦਾ ਜਿਹੜਾ ਸਰਨਾਮਾ ਹੈ ਪੰਜਾਬੀ ਮਾਂ ਬੋਲੀ ਤੇ ਲਿਪੀ, ਇਹਦੇ ਨਾਲ ਜੁੜੀਆਂ ਹੋਈਆਂ ਆਪਣੀਆਂ ਰਚਨਾ ਤੇ ਇਹ ਤੇ ਵਿਚਾਰ ਵਟਾਂਦਰਾ ਕਰਨ। ਤੇ ਮੈਂ ਸਾਰੇ ਆਪਣੇ ਜਿਹੜੇ ਸਾਡੇ ਵੀਰ ਸਾਡੇ ਮਹਿਮਾਨ ਸਾਡੇ ਨਾਲ ਜੁੜੇ ਨੇ ਸਭ ਦਾ ਮੈਂ ਸ਼ੁਕਰੀਆ ਅਦਾ ਕਰਨਾ ਵਾ ਕਿ ਉਹ ਸਾਡੇ ਪ੍ਰੋਗਰਾਮ ਨਾਲ ਰਲ ਕਰਕੇ ਸਾਡਾ ਉਹਨਾਂ ਨੇ ਮਾਣ ਵਧਾਇਆ। ਉਹਨਾਂ ਨੂੰ ਅਸੀਂ ਇਸ ਮੰਚ ਤੇ ਸਾਰਿਆਂ ਨੂੰ ਆਪਣਾ ਜੀ ਆਇਆਂ ਨੂੰ ਕਹਿੰਦੇ ਹਾਂ ਜੀ। ਸੁੱਖ ਨਾਲ ਵਸਤੂ ਸਾਡੇ ਖੇਡ ਕੇ ਸਭ ਤੋਂ ਪਹਿਲਾਂ ਜਿਹੜੇ ਆਪਣੇ ਸਾਡੇ ਵੀਰ ਜੀ ਜਿਹੜੇ ਨੇ ਅਮਰਦੀਪ ਜੀ, ਜਿਹੜੇ ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਜੁੜੇ ਨੇ, ਉਹਨਾਂ ਅੱਗੇ ਮੈਂ ਬੇਨਤੀ ਕਰਾਂਗਾ ਕਿ ਉਹ ਸਾਡੀ ਪੰਜਾਬੀ ਮਾਂ ਬੋਲੀ 'ਚ ਥੋੜ੍ਹਾ ਜਿਹੀ ਜਿਹੜੀ ਆਪਣੀ ਵਿਚਾਰ ਚਰਚਾ ਕਰਨ ਤੇ ਥੋੜ੍ਹੇ ਜਿਹੇ ਲਫ਼ਜ਼ਾਂ 'ਚ, ਕਿਉਂਕਿ ਪ੍ਰੋਗਰਾਮ ਸਾਡਾ ਥੋੜ੍ਹਾ ਜਿਹਾ ਇੱਡਾ ਲੰਮਾ ਵੀ ਨਹੀਂ, ਅਸਾਂ ਘੰਟੇ ਤੱਕ ਕਰਨਾ ਜ਼ਿਆਦਾ ਤੋਂ ਜ਼ਿਆਦਾ। ਤੇ ਅਸੀਂ ਸਮਝਣਾ ਕਿ ਸਾਡੀਆਂ ਦੀਆਂ ਅਸੀਂ ਗੱਲਬਾਤ ਹੀ ਸੁਣੀ ਗਈਆਂ ਜਾਂ ਰਚਨਾ ਕੋਈ ਜਿਹੜੀ ਗੱਲ ਹੈ ਸਾਨੂੰ ਮੁਸਤਰ ਕਰਨੀ ਜਾਮਿਆ ਗੱਲ ਕਰਨੀ ਖੁਲਾਸਾ ਹੋ ਗਿਆ ਉਹਦਾ। ਜੀ ਵੀਰ ਜੀ ਅਮਰਦੀਪ ਜੀ ਜਿਹੜੇ ਸਾਡੇ ਅਮਰਦੀਪ ਜੀ ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਜੁੜੇ ਨੇ ਤੇ ਇਹ ਬੜੀ ਮੁਸ਼ਕਿਲ ਤੌਰ ਤੇ ਅੱਜ ਜਿਹਨਾਂ ਸਾਡੇ ਨਾਲ ਪ੍ਰੋਗਰਾਮ ਨਾਲ ਕੀਤੀ ਹੈ, ਕਿਉਂਕਿ ਇਹਨਾਂ ਦੇ ਪਾਣੀ ਵੀ ਉੱਧਰ ਸਾਡੇ ਸਾਰੇ ਪਾਕਿਸਤਾਨ 'ਚ ਵੀ ਇੰਡੀਆ 'ਚ ਪੰਜਾਬ 'ਚ ਦੋਵਾਂ 'ਚ ਵੀ ਆਇਆ ਪੰਜਾਬਾਂ 'ਚ ਪਾਣੀ, ਤੇ ਉਹਦੇ ਨਾਲ ਸਾਡੀ ਵੀ ਹੈ। ਤੇ ਇਹ ਆਪਣੇ ਇਸ ਵਕਤ ਆਪਣੀ ਪਹਿਲੀ ਚੱਸ ਜਿਨ੍ਹਾਂ 'ਚ ਪਾਣੀ ਆ ਗਿਆ ਸੀ ਤੇ ਉੱਥੇ ਹੀ ਸਾਡੇ ਨਾਲ ਇਹ ਪ੍ਰੋਗਰਾਮ ਨਾਲ ਜੁੜੇ ਨੇ, ਘਰੋਂ ਆਏ ਸਭ ਭੈਣੀਆਂ 'ਚ। ਤੇ ਇਹਨਾਂ ਦਾ ਸ਼ੁਕਰੀਆ ਜੀ ਕਿ ਉਹਨਾਂ ਨੇ ਇਸ ਅਸਰ ਨਾਲ ਆਪਣਾ ਕੱਢ ਕੇ ਸਾਡੇ ਨਾਲ ਜੁੜੇ। ਅਮਰਦੀਪ ਜੀ बहुत बहुत शुक्रिया जी। सत श्री अकाल, सलाम, नमस्कार। मैं चढ़ते पंजाब तो अमनदीप सिंह, बेसिकली असी हरियाणा तो हाँ जी। ते जिवें भट्ट साहब ने दस्सिया पंजाब दे विच इधर हड़ आए हुए है, उधर पैलियां ते असी आए हुए सी ते इत्थों ही असी लाइव हाँ। बाकी कोई ज़्यादा दूरी नहीं हैगी इत्थों। असी खेमकरण दे इलाके च हाँ ते भट्ट साहब और जिहड़े लाहौर दे इलाके च बैठे आ। ਇਹ ਜਿਹੜੀਆਂ ਦੂਰੀਆਂ ਨੇ ਸਾਡੇ ਦੇ ਵਿੱਚ ਇਹ ਜਿਹੜੇ ਰਾਜਨੀਤੀ ਲੋਕ ਹੈ ਉਹਨਾਂ ਦੀਆਂ ਪਾਈਆਂ ਹੋਈਆਂ। ਤੇ ਅੱਜ ਜਿਸ ਤਰ੍ਹਾਂ ਅਸੀਂ ਟੌਪਿਕ ਰੱਖਿਆ, ਸਾਡਾ ਵਿਸ਼ਾ ਹੈ ਕਿ ਮਾਂ ਬੋਲੀ ਪੰਜਾਬੀ ਤੇ ਉਸਦੀ ਲਿਪੀ। ਇਹ ਮੈਂ ਇਹਦੀ ਰਾਠੀ ਟੋਰ ਨਵਾਬੀ ਦਾ ਮੈਂ ਮੋਢੋਂ ਆਸ਼ਕ ਹਾਂ ਪੰਜਾਬੀ ਦਾ। ਤੇ ਗੱਲ ਕਰ ਬਹੁਤ ਬਹੁਤ ਧੰਨਵਾਦ। ਗੱਲ ਇਸ ਤਰ੍ਹਾਂ ਜੀ ਵੀ ਅਸੀਂ ਪੰਜਾਬੀ ਦੀ ਗੱਲ ਕਰਨ ਤੋਂ ਪਹਿਲਾਂ ਇਹ ਵੇਖੀਏ ਕਿ ਪੰਜਾਬੀ ਵੀ ਦੂਸਰੀਆਂ ਭਾਸ਼ਾਵਾਂ ਤਰ੍ਹਾਂ ਇੱਕ ਭਾਸ਼ਾ ਹੈ, ਪਰ ਅਸੀਂ ਦੂਸਰੀਆਂ ਭਾਸ਼ਾਵਾਂ ਤੋਂ ਵੱਖਰੀ ਜਿਹੜਾ ਹੈ ਇੱਕ ਸ਼ਬਦ ਵਰਤਦੇ ਹਾਂ। ਜਦੋਂ ਵੀ ਵਰਤਦੇ ਹਾਂ ਮਾਂ ਬੋਲੀ ਪੰਜਾਬੀ, ਅਸੀਂ ਮਾਂ ਬੋਲਦੇ ਹਾਂ। ਕੋਈ ਕਦੇ ਨਹੀਂ ਇਹ ਕਹਿੰਦਾ ਕਿ ਮਾਂ ਬੋਲੀ ਉਰਦੂ, ਜਾਂ ਕਦੇ ਕੋਈ ਇਹ ਨਹੀਂ ਕਹਿੰਦਾ ਕਿ ਮਾਂ ਬੋਲੀ ਹਿੰਦੀ, ਪਰ ਅਸੀਂ ਜਿਹੜਾ ਅਸੀਂ ਰੁਤਬਾ ਆਪਣੀ ਜ਼ੁਬਾਨ ਨੂੰ, ਆਪਣੀ ਭਾਸ਼ਾ ਨੂੰ ਦਿੱਤਾ, ਅਸੀਂ ਮਾਂ ਦਾ ਰੁਤਬਾ ਦਿੱਤਾ। ਤੇ ਅੱਜ ਉਹ ਗੱਲਾਂ ਦੀ ਚਰਚਾ ਕਰਨੀ ਹੈ ਜਿਹੜੀਆਂ ਅਸੀਂ ਇੱਧਰੋਂ ਉੱਧਰੋਂ ਸਿੱਖੀਆਂ, ਆਪਣੇ ਗੁਰੂਜਨਾਂ ਤੋਂ ਸਿੱਖੀਆਂ, ਆਪਣੇ ਮਾਂ-ਬਾਪ ਤੋਂ ਸਿੱਖੀਆਂ, ਆਪਣੇ ਸਮਾਜ ਤੋਂ ਸਿੱਖੀਆਂ। ਕਿਉਂਕਿ ਭਾਸ਼ਾ ਜਿਹੜੀ ਹੈ ਉਹ ਵੀ ਸਮਾਜ ਦੀ ਜਿਹੜੀ ਦੇਣ ਹੈ। ਤੇ ਮੈਨੂੰ ਇੱਕ ਗੱਲ ਮੇਰੇ ਗੁਰੂ ਜੀ ਨੇ ਸਿਖਾਈ ਸੀ
ਕਿ ਜਦੋਂ ਵੀ ਕਿਤੇ ਵੀ ਭਾਸ਼ਾ ਦੀ ਗੱਲ ਕਰਨੀ ਹੋਵੇ ਤਾਂ ਉੱਥੇ ਸਭ ਤੋਂ ਪਹਿਲਾਂ ਇਹ ਗੱਲ ਜ਼ਰੂਰ ਕਰਨੀ ਹੈ ਕਿ ਜਿਹੜੀ ਭਾਸ਼ਾ ਹੁੰਦੀ ਹੈ ਨਾ, ਉਹ ਕਿਸੇ ਧਰਮ ਨਾਲ ਸੰਬੰਧ ਨਹੀਂ ਰੱਖਦੀ। ਚਾਹੇ ਉਹ ਪੰਜਾਬੀ ਭਾਸ਼ਾ ਹੈ, ਉਹ ਨਾ ਤਾਂ ਹਿੰਦੂ ਧਰਮ ਨਾਲ ਸੰਬੰਧ ਰੱਖਦੀ ਹੈ, ਨਾ ਸਿੱਖ ਧਰਮ ਨਾਲ ਰੱਖਦੀ ਹੈ, ਨਾ ਉਹ ਮੁਸਲਮਾਨ ਭਾਈਚਾਰੇ ਨਾਲ ਰੱਖਦੀ ਹੈ। ਇਹ ਜਿਹੜੀ ਭਾਸ਼ਾ ਹੈ ਇੱਕ ਖਿੱਤੇ ਦੀ ਹੁੰਦੀ ਹੈ, ਤੇ ਉਸ ਖਿੱਤੇ ਦੇ ਵਿੱਚ ਜਿੰਨੇ ਵੀ ਲੋਕ ਰਹਿੰਦੇ ਹੈ, ਚਾਹੇ ਉਹ ਕਿਸੇ ਧਰਮ ਦੇ, ਕਿਸੇ ਜਾਤ ਦੇ, ਕਿਸੇ ਗੋਤਰ ਦੇ ਹੋਣ, ਉਹਨਾਂ ਦੀ ਭਾਸ਼ਾ ਇੱਕੋ ਹੁੰਦੀ ਹੈ। ਤੇ ਇਸ ਤਰ੍ਹਾਂ ਅੱਜ ਅਸੀਂ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਵਿੱਚ ਅਸੀਂ ਅੱਜ ਲਾਈਵ ਹੋਏ ਹਾਂ, ਤੇ ਜਿਹੜੀ ਸਾਡੀ ਮਾਂ ਬੋਲੀ ਪੰਜਾਬੀ, ਅਸੀਂ ਉਹਦੇ ਤੇ ਗੱਲ ਕਰਨੀ ਹੈ। ਤੇ ਇੱਕ ਛੋਟੀ ਜੀ ਜਿਹੜੀ ਮੈਂ ਘਟਨਾ ਸਾਂਝੀ ਕਰਕੇ, ਜਿਹੜੀ ਕਿਸੇ ਕਿਤਾਬ 'ਚ ਪੜ੍ਹੀ ਸੀ, ਵੀ ਜਿਹੜੀ ਭਾਸ਼ਾ ਹੈ ਉਹਦਾ ਜਿਹੜਾ ਵਿਕਾਸ ਜਾਂ ਨਿਕਾਸ ਜਿਹੜਾ ਮੰਨਦੇ ਹਾਂ ਅਸੀਂ, ਕਿੱਥੋਂ ਹੋਇਆ, ਕਿਉਂਕਿ ਫਿਰ ਅਸੀਂ ਪੰਜਾਬੀ ਦੀ ਗੱਲ ਕਰਾਂਗੇ। ਤੇ ਕਹਿੰਦੇ ਵੀ ਜਦੋਂ ਆਦੀਵਾਸੀ ਲੋਕ ਕਬੀਲਿਆਂ 'ਚ ਰਹਿੰਦੇ ਸੀ, ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ, ਤਾਂ ਇੱਕ ਕਬੀਲੇ ਦੇ ਲੋਕ ਬਾਹਰ ਜੰਗਲ ਦੇ ਵਿੱਚ ਸ਼ਿਕਾਰ ਕਰਨ ਜਾਂਦੇ, ਤੇ ਸ਼ਾਮ ਨੂੰ ਮੁੜ ਕੇ ਸ਼ਿਕਾਰ ਕਰਕੇ ਉਹ ਸ਼ਿਕਾਰ ਨੂੰ ਆਪਸ ਦੇ ਵਿੱਚ ਵੰਡ ਲੈਂਦੇ, ਤੇ ਉਹਨਾਂ ਦਾ ਇਹੀ ਰੋਜ਼ਮਰਾ ਦਾ ਕੰਮ ਸੀ, ਖਾਣਾ ਪੀਣਾ, ਸੋਣਾ ਤੇ ਬੱਚੇ ਪੈਦਾ ਕਰਨਾ। ਪਰ ਇੱਕ ਦਿਨ ਇੱਕ ਘਟਨਾ ਵਾਪਰਦੀ ਹੈ ਕਿ ਉਸ ਕਬੀਲੇ ਚੋਂ ਜਿਹੜੇ ਜਵਾਨ ਮੁੰਡੇ ਸ਼ਿਕਾਰ ਖੇਡਣ ਜਾਂਦੇ ਸੀ, ਉਹਨਾਂ ਚੋਂ ਇੱਕ ਬਿਮਾਰ ਹੋ ਜਾਂਦਾ ਹੈ, ਤੇ ਉਹ ਉੱਥੇ ਘਰ ਰਹਿ ਜਾਂਦਾ ਹੈ। ਬਾਕੀ ਜਿਹੜੇ ਨੇ ਉਹ ਸ਼ਿਕਾਰ ਖੇਡਣ ਚਲੇ ਜਾਂਦੇ ਨੇ। ਪਰ ਸ਼ਾਮ ਨੂੰ ਜਦੋਂ ਵਾਪਸ ਪਰਤਦੇ ਨੇ, ਉਹਨਾਂ ਤੋਂ ਪਹਿਲਾਂ ਉਹ ਥੋੜਾ ਜਿਹੜਾ ਬੰਦਾ ਉੱਥੇ ਰਹਿੰਦਾ ਹੈ ਘਰ, ਉਹ ਠੀਕ ਹੋ ਜਾਂਦਾ ਹੈ, ਤੇ ਉਹ ਸੋਚਦਾ ਹੈ ਵੀ ਜਦੋਂ ਅਸੀਂ ਆ ਕੇ ਵਾਪਸੀ ਪਾਣੀ ਦਾ, ਲੱਕੜਾਂ ਦਾ, ਅੱਗ ਦਾ ਇੰਤਜ਼ਾਮ ਕਰਦੇ ਹਾਂ, ਮੈਂ ਕਰ ਲਵਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਇਹ ਇੰਤਜ਼ਾਮ, ਤੇ ਫਿਰ ਜਿਹੜਾ ਆ ਕੇ ਅਸੀਂ ਆਦਾ ਕੰਮ ਜਿਹੜਾ ਉਹ ਭੋਜਨ ਜਿਹੜਾ ਪਕਾ ਲਵਾਂਗੇ। ਤੇ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਸਾਡਾ ਬੰਦਾ ਜਿਹੜਾ ਹੈ ਉਹ ਬਿਨਾਂ ਦੱਸੇ ਚਲਾ ਗਿਆ। ਹੁਣ ਦੱਸੇ ਕਿਵੇਂ, ਭਾਸ਼ਾ ਤਾਂ ਹੁੰਦੀ ਨਹੀਂ। ਤੇ ਜਦੋਂ ਸਮੱਸਿਆਵਾਂ ਆਉਂਦੀਆਂ ਨੇ ਸਮਾਜ ਦੇ ਵਿੱਚ, ਉਦੋਂ ਹੀ ਜਿਹੜਾ ਬੰਦਾ ਹੈ ਉਹ ਸਿੱਖਦਾ ਹੈ। ਤੇ ਉੱਥੇ ਇਹ ਲਿਖਿਆ ਪੜ੍ਹਿਆ ਕਿ ਜਦੋਂ ਉਹਨਾਂ ਨੇ ਬਹਿ ਕੇ ਆਪਸ ਦੇ ਵਿੱਚ ਕਿਸੇ ਵੀ ਤਰ੍ਹਾਂ ਜਦੋਂ ਆਪਸ ਵਿੱਚ ਗੱਲ ਸਮਝਾਈ, ਤੇ ਉਹਨਾਂ ਦੇ ਵਿੱਚੋਂ ਕੁਝ ਸਿਆਣੇ ਬੰਦਿਆਂ ਨੇ ਕਿਹਾ ਕਿ ਜਦੋਂ ਅੱਗੇ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਕੋਈ ਨਿਸ਼ਾਨ ਜਿਹੜਾ ਹੈ ਉਹ ਕੰਧ ਤੇ ਜਾਂ ਕਿਸੇ ਦਰਖਤ ਤੇ ਉਤਾਰ ਕੇ ਉਹ ਬੰਦਾ ਜਾਊਗਾ। ਉਹਨਾਂ ਨੇ ਇਹ ਵੀ ਗੱਲ ਸਿੱਖੀ ਕਿ ਅਗਰ ਪੂਰਾ ਟੋਲਾ ਜਾਣ ਦੀ ਬਜਾਏ ਇੱਕ ਦੋ ਬੰਦੇ ਕਬੀਲੇ ਦੇ ਵਿੱਚ ਰਹਿਣ ਜਾਣ, ਤੇ ਬਜ਼ੁਰਗਾਂ ਤੇ ਬੱਚਿਆਂ ਦੀ ਜਿਹੜੀ ਰਾਖੀ ਵੀ ਕੀਤੀ ਜਾ ਸਕਦੀ। ਤੇ ਕਹਿੰਦੇ ਨੇ ਕਿ ਅਗਲੇ ਦਿਨ ਉਹ ਬੰਦਾ ਤੇ ਇੱਕ ਹੋਰ ਬੰਦੇ ਜਿਹੜਾ ਕਬੀਲੇ ਵਿੱਚ ਰਹਿ ਗਏ, ਬਾਕੀ ਬੰਦੇ ਸ਼ਿਕਾਰ ਕਰਨ ਚਲੇ ਗਏ। ਤੇ ਜਦੋਂ ਉਹ ਸ਼ਿਕਾਰ ਵਾਸਤੇ ਲੋੜੀਂਦਾ ਜਿਹੜੀ ਚੀਜ਼ਾਂ ਨੇ ਉਹ ਵਸਤਾਂ ਲੈਣ ਵਾਸਤੇ ਗਏ, ਜਿਹੜੇ ਕਬੀਲੇ ਦੇ ਵਿੱਚ ਬੰਦੇ ਬੈਠੇ ਸੀ, ਉਹਨਾਂ ਨੇ ਕੋਈ ਨਿਸ਼ਾਨ ਉਕੇਰਿਆ ਕਿਸੇ ਵੀ ਤਰ੍ਹਾਂ ਦਾ ਜਿਹੜਾ ਉਹਨਾਂ ਨੇ ਮਿਥਿਆ ਹੋਇਆ ਸੀ। ਤੇ ਉਹ ਸ਼ਿਕਾਰ ਖੇਡ ਕੇ ਜਿਹੜੇ ਬੰਦੇ ਵਾਪਿਸ ਆਏ, ਉਹਨਾਂ ਨੇ ਜਦੋਂ ਉਹ ਨਿਸ਼ਾਨ ਦੇਖਿਆ ਤਾਂ ਉਹਨਾਂ ਨੂੰ ਕੋਈ ਡਰ ਨਹੀਂ ਵੀ ਬੰਦੇ ਕਿੱਥੇ ਗਏ, ਕਿਵੇਂ ਗਏ। ਉਹ ਜਿਹੜਾ ਹੈ ਉਹ ਸਮਝ ਗਏ ਵੀ ਉਹ ਕੀ ਕਰਨ ਗਏ ਹੋਏ ਨੇ। ਦੇਖੋ ਵੀ ਇਹ ਥਿਊਰੀ ਬੜੀ ਲੰਮੀ ਚੌੜੀ ਹੈ, ਲੇਕਿਨ ਥੋੜੇ ਸ਼ਬਦਾਂ ਦੇ ਵਿੱਚ ਮੈਂ ਕਹੀ ਹੈ ਕਿ ਕਹਿੰਦੇ ਨੇ ਕਿ ਉਹ ਪਹਿਲੀ ਘਟਨਾ ਸੀ ਦੁਨੀਆ ਦੇ ਵਿੱਚ ਜਦੋਂ ਇਨਸਾਨ ਨੇ ਕਿਸੇ ਵੀ ਤਰੀਕੇ ਆਪਣੇ ਵਿਚਾਰ ਜਿਹੜੇ ਹੈ ਉਹ ਲਿਖੇ, ਤੇ ਦੂਸਰੇ ਜਿਹੜੇ ਉਹਨਾਂ ਦੇ ਕਬੀਲੇ ਵਾਲੇ ਸੀ ਉਹਨਾਂ ਨੇ ਉਹ ਨਿਸ਼ਾਨ ਪੜ੍ਹੇ, ਤੇ ਉਹਨਾਂ ਨੇ ਸਮਝਿਆ। ਅਸਲ ਦੇ ਵਿੱਚ ਜਿਹੜੀ ਭਾਸ਼ਾ ਹੈ ਉਹ ਆਪਣੇ ਵਿਚਾਰਾਂ ਦਾ ਹੀ ਵਟਾਂਦਰਾ ਹੈ। ਅਸੀਂ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰਦੇ ਹਾਂ। ਸਾਡੇ ਵਿਚਾਰਾਂ ਦੀ ਜਿਹੜੀ ਪੁਸ਼ਾਕ ਹੈ ਉਸ ਨੂੰ ਅਸੀਂ ਭਾਸ਼ਾ ਜਾਂ ਜ਼ੁਬਾਨ ਕਹਿੰਦੇ ਹਾਂ। ਤੇ ਇਸ ਤਰ੍ਹਾਂ ਜਿਹੜਾ ਹੈ ਭਾਸ਼ਾ ਦੇ ਵਿੱਚ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਮਤਲਬ ਵਿਕਾਸ ਹੋਇਆ ਇਸ ਤੋਂ ਅੱਗੇ। ਤੇ ਹੋਰ ਵੀ ਬਹੁਤ ਸਾਰੀਆਂ ਥਿਊਰੀਆਂ ਹੋ ਸਕਦੀਆਂ ਨੇ। ਕੁਛ ਸਮਾਂ ਵੀ ਜਿਹੜਾ ਹੈ ਉਹ ਸਾਨੂੰ ਨਾਪ ਤੋਲ ਕੇ ਮਿਲਿਆ, ਤਾਂ ਬਹੁਤ ਘੱਟ ਸ਼ਬਦਾਂ ਦੇ ਵਿੱਚ ਗੱਲ ਹੈ। ਪਰ ਜਿੱਥੋਂ ਅਸੀਂ ਪੰਜਾਬੀ ਦੀ ਗੱਲ ਕਰੀਏ ਤਾਂ ਅੱਜ ਤੋਂ ਤਕਰੀਬਨ 1500 ਈਸਵੀ ਪੂਰਵ ਜਿਹੜਾ ਪੰਜਾਬੀ ਦਾ ਜਿਹੜਾ ਚਿਹਰਾ ਮੁਹਾਂਦਰਾ ਜਿਹੜਾ ਨਿਖਰਨਾ ਸ਼ੁਰੂ ਹੋ ਗਿਆ ਸੀ, ਤੇ ਵਿੱਚੇ ਇਹਦੇ ਨਾਲ ਜਿਹੜੀ ਹੈ ਲਿਪੀ ਜਿਹੜੀ ਹੈ ਉਹ ਸਾਡੇ ਕੋਲ ਵੀ ਜਿਹੜੀ ਨਿਖਰਨੀ ਸ਼ੁਰੂ ਹੋ ਗਈ ਸੀ। ਅਸਲ ਦੇ ਵਿੱਚ ਜਿਹੜਾ ਮਨੁੱਖ ਹੈ ਉਹ ਪਹਿਲਾਂ ਮੌਖਿਕ ਰੂਪ ਦੇ ਵਿੱਚ ਭਾਸ਼ਾ ਨੂੰ ਬੋਲਣਾ ਸਿੱਖਦਾ ਹੈ। ਇਸ ਤਰੀਕੇ ਨੂੰ ਦੇਖਣਾ ਹੋਵੇ ਤਾਂ ਸਾਡੇ ਘਰਾਂ ਦੇ ਵਿੱਚ
ਛੋਟੇ ਬੱਚੇ ਜਦੋਂ ਬੋਲਣਾ ਸਿੱਖਦੇ ਹੈ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਵਿਆਕਰਣ ਦਾ ਨਿਯਮਾਂ ਦਾ ਨਹੀਂ ਪਤਾ ਹੁੰਦਾ, ਪਰ ਉਹ ਭਾਸ਼ਾ ਨੂੰ ਬਿਲਕੁਲ ਜਿਹੜਾ ਕਰਤਾ ਕਰਮ ਕਿਰਿਆ ਬਿਲਕੁਲ ਸਹੀ ਵਰਤਦੇ ਆ। ਤਾਂ ਉਸੇ ਤਰ੍ਹਾਂ ਜਿਹੜੀ ਭਾਸ਼ਾ ਹੈ, ਮਨੁੱਖ ਨੇ ਪਹਿਲਾਂ ਬੋਲਣੀ ਸਿੱਖੀ, ਫਿਰ ਉਹ ਲਿਖਣੀ ਤੇ ਪੜ੍ਹਨੀ ਸਿੱਖੀ, ਤੇ ਫਿਰ ਉਹਦੇ ਜਿਹੜੇ ਨਿਯਮ ਉਹਨਾਂ ਨੇ ਘੜੇ ਅਸੀਂ ਆਪ ਬਣਾਏ ਆ। ਭਾਸ਼ਾ ਸਾਨੂੰ ਸਮਾਜ ਚੋਂ ਮਿਲਦੀ ਹੈ, ਸਾਡੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਮਿਲਦੀ। ਅਲੱਗ-ਅਲੱਗ ਖਿੱਤੇ ਦੀਆਂ ਅਲੱਗ-ਅਲੱਗ ਜ਼ਰੂਰਤਾਂ ਹੋ ਸਕਦੀਆਂ ਨੇ, ਇਸੇ ਕਰਕੇ ਜਿਹੜੀਆਂ ਨੇ ਇਹ ਭਾਸ਼ਾਵਾਂ ਅਲੱਗ-ਅਲੱਗ ਹੁੰਦੀਆਂ ਨੇ, ਲਹਿਦਾ-ਲਹਿਦਾ ਹੁੰਦੀਆਂ ਨੇ। ਪੂਰੀ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ, ਉਹਨਾਂ ਦੇ ਵਿੱਚੋਂ ਪੰਜਾਬੀ ਵੀ ਇੱਕ ਹੈ। ਪਰ ਅਸੀਂ ਪਹਿਲਾਂ ਗੱਲ ਕਰ ਲਈਏ ਕਿ ਅਸੀਂ ਪੰਜਾਬੀ ਨੂੰ ਮਾਂ ਬੋਲੀ ਪੰਜਾਬੀ ਕਿਉਂ ਕਹਿੰਦੇ ਆ। ਇਹ ਜਿਹੜੀ ਇੱਕ ਘਟਨਾ ਜਿਹੜੀ ਸਿੱਖੀ ਪੜ੍ਹੀ ਉਹ ਮੈਂ ਸਾਂਝੀ ਕਰ ਰਿਹਾ ਕਿ ਕਹਿੰਦੇ ਨੇ ਕਿ ਸਾਡਾ ਜਿਹੜਾ ਪੰਜਾਬੀ ਦਾ ਪਹਿਲਾ ਸ਼ਾਇਰ ਜਾਂ ਉਸ ਤੋਂ ਪਹਿਲਾਂ ਨਾਥਾਂ ਜੋਗੀਆਂ ਨੇ ਵੀ ਅਪਭ੍ਰੰਸ਼ ਦੇ ਰੂਪ ਵਿੱਚ ਪੰਜਾਬੀ ਦੇ ਬਹੁਤ ਸਾਰੇ ਜਿਹੜੇ ਸ਼ਬਦ ਆ ਉਹ ਹਿੰਦਵੀ ਤੇ ਰਾਜਸਥਾਨੀ ਤੇ ਪੰਜਾਬੀ ਦੇ ਮਿਲਾ ਜੁਲਾ ਕੇ ਉਹਨਾਂ ਨੇ ਜਿਹੜੇ ਵਰਤੇ ਹੈ। ਪਰ ਪ੍ਰਮਾਣਿਕ ਰੂਪ ਦੇ ਵਿੱਚ ਅਸੀਂ ਬਾਬਾ ਫਰੀਦ ਨੂੰ ਜਿਹੜਾ ਹੈ ਉਹ ਪਹਿਲਾ ਸ਼ਾਇਰ ਮੰਨ ਲੈਂਦੇ ਹਾਂ ਉੱਪਰੋਂ। ਤੇ ਪਰ ਜੇ ਅਸੀਂ ਗੱਲ ਕਰੀਏ ਕਿ ਉਹ ਪੰਜਾਬੀ ਜਿਹੜੀ ਹੈ ਕੋਈ ਇੱਕਦਮ ਜਿਹੜੀ ਹੋਂਦ ਵਿੱਚ ਨਹੀਂ ਆਉਂਦੀ, ਪ੍ਰਮਾਣਿਕ ਰੂਪ ਵਿੱਚ ਅਸੀਂ ਮੰਨ ਲੈਂਦੇ ਹਾਂ ਕਿਉਂਕਿ ਉਹਨਾਂ ਦੀ ਜਿਹੜੀ ਗੁਰਬਾਣੀ ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲ ਜਾਂਦੀ ਹੈ। ਤੇ ਪਰ ਇੱਥੇ ਇੱਕ ਗੱਲ ਹੈ ਕਿ ਬੋਲੀ ਜਿਹੜੀ ਹੈ ਉਹ ਮਾਂ ਬੋਲੀ ਕਿਵੇਂ ਬਣੀ। ਬਾਬਾ ਫਰੀਦ ਜੀ ਦੇ ਉਹਨਾਂ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਸੀ। ਉਹਨਾਂ ਦੇ ਬਜ਼ੁਰਗ ਸੀ ਜਿਹੜੇ ਉਹ ਸੂਫੀ ਸਨ। ਮੁਹੰਮਦ ਸਾਹਿਬ ਦੇ ਨਾਲ ਉਧਰੋਂ ਜਿਹੜਾ ਹੈ ਅਫਗਾਨਿਸਤਾਨ ਤੇ ਉਧਰੋਂ ਜਿਹੜੇ ਆਏ ਸਨ, ਕਿਉਂਕਿ ਇਤਿਹਾਸ ਗਵਾਹ ਹੈ ਕਿ ਮੁਸਲਮਾਨ ਦੀ ਜਿਹੜੀ ਪਹਿਚਾਨ ਹੈ ਉਹ ਹਿੰਦ ਦੇ ਨਾਲ ਪੰਜਾਬ ਹੀ ਕਰਵਾਉਂਦਾ ਹੈ। ਤੇ ਬਾਬਾ ਫਰੀਦ ਜਿਹੜਾ ਹੈ ਉਹ ਉਹਨਾਂ ਨੂੰ ਫਾਰਸੀ ਤੇ ਹੋਰ ਭਾਸ਼ਾਵਾਂ ਦਾ ਵੀ ਜਿਹੜਾ ਹੈ ਗਿਆਨ ਸੀ ਤੇ ਨਾਲ ਪੰਜਾਬੀ ਦਾ ਵੀ ਗਿਆਨ ਸੀ। ਤੇ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਬਹੁਤ ਵੱਡੇ ਵਿਦਵਾਨ ਹੋ ਤੇ ਤੁਸੀਂ ਜਿਹੜੀ ਹੈ ਵਿਦਵਾਨਾਂ ਵਾਲੀ ਭਾਸ਼ਾ 'ਚ ਕਿਉਂ ਨਹੀਂ ਲਿਖਦੇ। ਤੇ ਬਾਬਾ ਫਰੀਦ ਜੀ ਦਾ ਬਹੁਤ ਸੋਹਣਾ ਜਵਾਬ ਸੀ। ਉਹਨਾਂ ਨੇ ਕਿਹਾ ਕਿ ਮੇਰੀ ਮਾਂ ਪੰਜਾਬ ਦੀ ਹੈ, ਇਸ ਕਰਕੇ ਮੈਂ ਮੇਰੀ ਮਾਂ ਦੀ ਬੋਲੀ ਪੰਜਾਬੀ ਵਿੱਚ ਲਿਖਦਾ ਹਾਂ, ਮਾਂ ਬੋਲੀ ਪੰਜਾਬੀ 'ਚ ਲਿਖਦਾ। ਇੱਥੋਂ ਫਿਰ ਜਿਹੜਾ ਹੈ ਅਸੀਂ ਜਿਹੜਾ ਪੰਜਾਬੀ ਨੂੰ ਜਿਹੜਾ ਹੈ ਉਹ ਮਾਂ ਬੋਲੀ ਪੰਜਾਬੀ ਮੰਨਦੇ ਹਾਂ। ਤੇ ਉਸ ਤੋਂ ਬਾਅਦ ਸਾਡੇ ਕੋਲ ਬਹੁਤ ਸਾਰੇ ਜਿਹੜੇ ਪ੍ਰਮਾਣਿਕ ਪੱਖ ਸਾਡੇ ਕੋਲ ਨਿਖਰ ਕੇ ਆਉਂਦੇ ਹੈ ਪੰਜਾਬੀ ਦੇ ਵਿਕਾਸ ਲਈ, ਪੰਜਾਬੀ ਦੇ ਨਿਕਾਸ ਲਈ। ਤੇ ਮੈਂ ਬਹੁਤੀਆਂ ਗੱਲਾਂ ਜਿਹੜਾ ਉਹ ਕਰਨਾ ਵੀ ਚਾਹੁੰਦਾ ਸੀ, ਪਰ ਹੁਣ ਮੈਂ ਬਿਲਕੁਲ ਸੜਕ ਤੇ ਖੜਾ ਤੇ ਇੱਥੇ ਜਿਹੜੀ ਬਾਰਿਸ਼ ਉਹ ਵੀ ਹੋਣ ਲੱਗ ਗਈ ਹੈ। ਮੈਂ ਲਿਪੀ ਬਾਰੇ ਥੋੜਾ ਜਿਹਾ ਗੱਲ ਕਰਕੇ ਤੇ ਫਿਰ ਮੈਂ ਮਤਲਬ ਆਪਣੇ ਸ਼ਬਦਾਂ ਨੂੰ ਵਿਰਾਮ ਦਿਆਂਗਾ। ਲਿਪੀ ਜਿਹੜੀ ਹੈ ਉਹ ਭਾਸ਼ਾ ਦੇ ਨਾਲ ਹੀ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ, ਪਰ ਸਾਡੇ ਕੋਲ ਮੰਨ ਲਓ ਪੰਜਾਬੀ ਲਈ ਜਿਹੜੀ ਢੁਕਵੀਂ ਲਿਪੀ ਹੈ ਉਹ ਗੁਰਮੁਖੀ ਤੇ ਸ਼ਾਹਮੁਖੀ ਹੈ। ਉਹ ਵੀ ਇੱਕੋ ਦਿਨ ਦੇ ਵਿੱਚ ਸਾਡੇ ਸਾਹਮਣੇ ਨਹੀਂ ਆਉਂਦੀਆਂ, ਬੜਾ ਹਜ਼ਾਰਾਂ ਸਾਲਾਂ ਦਾ ਸਫ਼ਰ ਹੁੰਦਾ ਹੈ ਜਿਸ ਤਰ੍ਹਾਂ ਭਾਸ਼ਾ ਦਾ ਸਫ਼ਰ ਹੁੰਦਾ ਹੈ। ਤੇ ਜਿਹੜਾ ਹੈ ਅਸੀਂ ਵੈਦਿਕ ਸੰਸਕ੍ਰਿਤ ਤੋਂ ਜਿਹੜਾ ਹੈ ਅਸੀਂ ਲਿਪੀ ਦਾ ਤੇ ਮਤਲਬ ਵਿਕਾਸ ਜਿਹੜਾ ਹੈ ਨਿਕਾਸ ਮੰਨਦੇ ਹਾਂ, ਕਿਉਂਕਿ ਪੰਜਾਬੀ ਦੇ ਵਿੱਚ ਜਿਹੜਾ ਕਰਤਾ ਕਰਮ ਕਿਰਿਆ ਜਾਂ ਜਿਹੜੇ ਵਿਆਕਰਣ ਦੇ ਨਿਯਮ ਨੇ ਉਹ ਸੰਸਕ੍ਰਿਤ ਦੇ ਨਾਲ ਬਹੁਤ ਮਿਲਦੇ ਜੁਲਦੇ ਹੈ। ਸੰਸਕ੍ਰਿਤ ਦੇ ਵਿੱਚ ਵੀ ਜਿਹੜਾ ਹੈ ਕਰਤਾ ਕਰਮ ਕਿਰਿਆ ਅਪਣਾ ਲਿਆ ਹੈ ਤੇ ਅਸੀਂ ਵੀ ਪੰਜਾਬੀ ਦੇ ਵਿੱਚ ਉਹੀ ਜਿਹੜਾ ਹੈ ਕਰਤਾ ਕਰਮ ਕਿਰਿਆ ਜਿਹੜਾ ਰੂਪ ਹੈ ਵਾਕ ਦਾ ਅਸੀਂ ਅਪਣਾਇਆ। ਤੇ ਵੈਦਿਕ ਸੰਸਕ੍ਰਿਤ ਫਿਰ ਲੋਕ ਸੰਸਕ੍ਰਿਤ ਤੇ ਇੱਥੋਂ ਜਿਹੜਾ ਇਹ ਸਫ਼ਰ ਸ਼ੁਰੂ ਹੁੰਦਾ ਹੈ। ਕਿਤੇ ਜਾ ਕੇ ਪਾਲੀ ਨਾਲ ਰਲਦਾ ਹੈ, ਪਾਲੀ ਪ੍ਰਾਕ੍ਰਿਤਾਂ ਨਾਲ ਰਲਦਾ ਹੈ ਤੇ ਫਿਰ ਨਾਥਾਂ ਜੋਗੀਆਂ ਦੇ ਸਮਿਆਂ ਵਿੱਚ ਆ ਕੇ ਅਸੀਂ ਇਹਨਾਂ ਨੂੰ ਹਿੰਦਵੀ ਦੇ ਨਾਲ ਜੋੜ ਲੈਂਦੇ ਹਾਂ ਜਾਂ ਅਪਭ੍ਰੰਸ਼ ਦੇ ਨਾਲ ਜੋੜ ਲੈਂਦੇ ਹਾਂ। ਉਸ ਤੋਂ ਪਹਿਲਾਂ ਜਿਹੜਾ ਹੈ ਟਾਕਰੀ ਤੇ ਕਿਤੇ ਕਿਤੇ ਸਾਡੇ ਕੋਲ ਜਿਹੜੇ ਲੰਡੇ ਨੇ ਉਹ ਵੀ ਜਿਹੜਾ ਹੈ ਪ੍ਰਭਾਵਿਤ ਕਰਦੇ ਹੈ। ਤੇ ਜਿਹੜੀ ਲਿਪੀ
ਚੱਲਦੀ ਆ ਰਹੀ ਸੀ। ਫਿਰ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਨੇ ਮਾਂਜਿਆ, ਸਵਾਰਿਆ ਤੇ ਇੱਕ ਨਿਯਮਬੱਧ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਬਣਾ ਕੇ ਜਿਹੜੀ ਦਿੱਤੀ। ਉਸ ਤੋਂ ਬਾਅਦ ਜਿਹੜਾ ਸਾਡਾ ਸਫ਼ਰ ਹੈ ਪੰਜਾਬੀ ਦਾ ਸ਼ੁਰੂ ਹੁੰਦਾ ਹੈ। ਸਾਡੇ ਗੁਰੂਆਂ ਨੇ, ਸਾਡੇ ਪੀਰਾਂ ਨੇ, ਸਾਡੇ ਸੂਫੀਆਂ ਨੇ, ਸਾਡੇ ਸੰਤਾਂ ਨੇ, ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੇ ਹੋ ਸਕਦੇ ਹੈ, ਪਰ ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਜਿਹੜੀ ਜ਼ੁਬਾਨ ਹੈ, ਜਿਹੜੀ ਭਾਸ਼ਾ ਹੈ, ਉਹਦਾ ਕਿਸੇ ਧਰਮ ਨਾਲ ਕੋਈ ਸੰਬੰਧ ਨਹੀਂ। ਸਾਡੇ ਦਿਮਾਗਾਂ ਦੇ ਵਿੱਚ ਇਹ ਜਿਹੜਾ ਗਾਰਾ ਜਾਂ ਜਿਹੜਾ ਗੰਦ, ਇਹ ਅੰਗਰੇਜ਼ ਭਰ ਕੇ ਗਏ ਸੀ, ਕਿਉਂਕਿ ਉਹਨਾਂ ਦੀ ਨੀਤੀ ਸੀਗੀ ਕਿ ਜੇ ਅਸੀਂ ਵੰਡ ਕੇ ਰੱਖਾਂਗੇ ਲੋਕਾਂ ਨੂੰ ਤਾਂ ਹੀ ਰਾਜ ਕਰਾਂਗੇ। ਤੇ ਉਹ ਗੰਦ ਸਾਡੇ ਦਿਮਾਗ ਦੇ ਵਿੱਚ ਅਜੇ ਵੀ ਪਿਆ ਤੇ ਰਾਜਨੀਤਿਕ ਰੂਪ ਦੇ ਵਿੱਚ ਜਿਹੜਾ ਹੈ ਭਾਸ਼ਾਵਾਂ ਨਾਲ ਵਿਤਕਰਾ ਵੀ ਹੁੰਦਾ ਹੈ। ਤੇ ਅੱਗੇ ਜਾ ਕੇ ਜਦੋਂ ਅਸੀਂ ਮੈਂ ਜਿਹੜੀ ਬਾਬੇ ਫਰੀਦ ਵਾਲੀ ਗੱਲ ਪਹਿਲਾਂ ਕਹੀ, ਤੇ ਉਹ ਭਾਈ ਵੀਰ ਸਿੰਘ ਨਾਲ ਵੀ ਦੁਬਾਰਾ ਉਸ ਤਰ੍ਹਾਂ ਦੀ ਜਿਹੜੀ ਘਟਨਾ ਵਾਪਰਦੀ ਹੈ। ਉਹਨਾਂ ਨੂੰ ਵੀ ਕਿਹਾ ਸੀ ਕਿ ਤੁਸੀਂ ਵਿਦਵਾਨ ਹੋ, ਬ੍ਰਜ ਭਾਸ਼ਾ ਦੇ ਵਿੱਚ ਲਿਖੋ, ਤੇ ਉਹਨਾਂ ਨੇ ਵੀ ਇਹ ਕਿਹਾ ਕਿ ਮੈਂ ਲੋਕਾਂ ਦੀ ਬੋਲੀ, ਮੇਰੀ ਮਾਂ ਦੀ ਬੋਲੀ ਪੰਜਾਬੀ 'ਚ ਲਿਖਾਂ, ਤਾਂ ਕਿ ਉਹਨਾਂ ਨੂੰ ਜਿਹੜੇ ਹੈ ਆਪਣੇ ਵਿਚਾਰ ਸਮਝ ਆਉਣ। ਤੇ ਇਸ ਤਰ੍ਹਾਂ ਜਿੰਨਾ ਕੁ ਮੇਰੇ ਕੋਲ ਗਿਆਨ ਇਕੱਠਾ ਹੋਇਆ ਜਾਂ ਪੜ੍ਹਿਆ ਜਾਂ ਮੈਂ ਗੁਰੂ ਜਨਾਂ ਤੋਂ ਸਿੱਖਿਆ, ਬਹੁਤ ਘੱਟ ਸ਼ਬਦਾਂ ਦੇ ਵਿੱਚ ਮੈਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਭੱਟ ਸਾਹਿਬ, ਮੈਂ ਔਨ ਦਾ ਰੋਡ ਆ ਤੇ ਹਨੇਰਾ ਵੀ ਹੋ ਗਿਆ, ਤੇ ਮੈਂ ਜਿਹੜੀ ਇਜਾਜ਼ਤ ਚਾਹਾਂਗਾ। ਤੁਸੀਂ ਕਿਹਾ ਸੀ ਵੀ ਜੇ ਗੱਲਾਂ ਬਾਤਾਂ ਕਰੋਗੇ ਫਿਰ ਜਿਹੜੀ ਹੈ ਉਹ ਪੋਇਟਰੀ ਤੋਂ ਫਿਰ ਤੁਸੀਂ ਮਤਲਬ ਉਹ ਰੱਖਿਆ ਜੇ, ਇਸ ਕਰਕੇ ਜਿਹੜੀ ਕਦੇ ਜਿਹੜੀ ਕਵਿਤਾ ਹੈ ਉਹ ਫਿਰ ਕਦੇ ਤੁਹਾਡੇ ਪ੍ਰੋਗਰਾਮ ਦੇ ਵਿੱਚ, ਵੈਸੇ ਮੈਨੂੰ 1.5 ਸਾਲ ਬਾਅਦ ਦੁਬਾਰਾ ਮੌਕਾ ਮਿਲਿਆ, ਤੇ ਮੈਂ ਉਮੀਦ ਕਰਾਂਗਾ ਕਿ ਜਲਦੀ ਤੁਸੀਂ ਜਿਹੜਾ ਹੈ ਉਹ ਮੌਕਾ ਦਓਗੇ। ਤੇ ਇਹ ਵੀ ਉਮੀਦ ਕਰਾਂਗਾ ਕਿ ਉਦੋਂ ਤੱਕ ਹਾਲਾਤ ਸਾਰੇ ਠੀਕ ਹੋ ਜਾਣਗੇ ਤੇ ਮੈਂ ਘਰ ਆਰਾਮ ਨਾਲ ਬੈਠ ਕੇ ਜਿਹੜਾ ਹੈ ਉਹ ਦੋਵਾਂ ਪੰਜਾਬਾਂ ਦੇ ਵਿੱਚ ਸਾਂਝ ਪਾਵਾਂਗਾ। ਤੇ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਇਹ ਸਾਡੇ ਵੀਰ ਅਮਨਦੀਪ ਜੀ ਸਨ, ਜਿਹੜੇ ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਜੁੜੇ ਸਨ ਪ੍ਰੋਫੈਸਰ ਨੇ, ਤੇ ਇਹ ਸਾਡੇ ਆਪਣਾ ਸੁਧੀ ਵਿਚਾਰ ਪਰਿਆ ਦੇ ਜਿਹੜੇ ਆਪਣਾ ਡਾਇਰੈਕਟਰ ਕਮੇਟੀ ਉਹਦੇ ਮੈਂਬਰ ਵੀ ਨੇ। ਤੇ ਬਾਕੀ ਇਹਨਾਂ ਦੀ 1.5 ਸਾਲ ਬਾਅਦ ਵਾਰੀ ਆਈ ਹੈ, ਤੇ ਕੋਈ ਨਹੀਂ, ਅਸੀਂ ਨਾਲ ਸਾਡਾ ਬੰਦਾ ਜਿਹੜਾ ਤੇ ਸਾਡੀ ਭੈਣ ਦੀ ਸਮੀਨਾ ਰਹਿਮਤ ਜੀ ਸਾਡੇ ਨਾਲ ਜੁੜੇ ਨੇ, ਜਿਹੜੀ ਕਮਾਲੀਆ ਨੇ ਪਾਕਿਸਤਾਨ ਰਹਿੰਦੇ ਪੰਜਾਬ ਤੋਂ, ਕਿਉਂਕਿ ਉਹਨਾਂ ਦੀ ਤਬੀਅਤ ਠੀਕ ਨਹੀਂ ਹੈਗੀ। ਤੇ ਮੈਂ ਚਾਹਾਂਗਾ ਕਿ ਉਹ ਸਾਨੂੰ ਆਪਣਾ ਕੋਈ ਆਪਣੀ ਗਜ਼ਲ ਜਾਂ ਨਜ਼ਮ ਪੜ੍ਹ ਦੇਣ, ਫਿਰ ਸ਼ਕਤੀ ਰਾਮ ਨਾਲ ਬੈਠ ਕੇ ਸੁਣਨਾ ਸਾਡਾ प्रोग्राम। जी भैन जी, अस्सलाम वालेकुम। मैं तबीयत नासाज है, इस वजह से मैं थोड़ी देर बाद लेट जाऊँगी, लेट के सारा प्रोग्राम सुनूंगी। लेकिन ये है कि पंजाबी मेरी माँ बोली है, मेरे अब्बू अम्मी दोनों पंजाबी बोलते सी, ते उर्दू स्कूल चो सीखी, ते ज़्यादातर शायरी उर्दू च की, ते हुण इंग्लिश च भी शुरू की है, ते पंजाबी च भी शुरू की है। पंजाबी दी है कि पंजाबी दी अपनी मठास है, अपना अपना एक जायका है जिहड़ा उर्दू तो मुख्तलिफ है। ते मैं हुण नज़म सुनांदी। नज़म दा नाम उनवान है सौ रब दी। तू ना सजन मेरा लैंदा जा, दुख जिंदड़ी दे इस सहंदा जा, तू कपर च कल्ला पैंदा जा, मैं नहीं जाना तेरे नाल सजन, मेरी रूह तो उतरी खाल सजन, मेरे सिर ते ना कोई बाल सजन, मैं घादे दिए क्यों बाला, मैं आई मौत नू क्यों टाला, मैं जुत्ती पैती क्यों लाला, गल बंदी बांदी बांदी रह जांदी, एक गल ते दस तू की खांदी, मेरे पैर च पेड़ी बेड़ी क्यों पांदी, मैं जग च कली आई सी, ना सुन के तेरा मुस्काई सी, गल वखरी है पछताई सी, मैं रब दी सौवी खा बैठी, मैं जिंदरा दिल नू ला बैठी, मैं प्यार दा रोग भी ला बैठी, एक बेल चढ़ी मंडेर उते, एक रोटी सी चंगेर उते, मैं सत्ती सी किसे ढेर उते, कोई अपनी जिंदड़ी ना रोले, कोई दिल दा बूआ ना खोले, कोई कब्रां विचों ना बोले, तू यार मेरा तू प्यार मेरा, तू अज़लां तो दिलदार मेरा, तू हार मेरा संघार मेरा,
की करिए वापस मुड़िए हुण, दो पंख लगा के उड़िए हुण, इस रब नाल जाके जुड़िए हुण, जिन्हें जीवन दे के मार दिता, जिन्हें घर दे अंदर गाड़ दिता, जिन्हें फुल दे बदले खा दिता। ਅਸੀਂ ਰੱਬ ਨਾਲ ਗੱਲਾਂ ਕਰ ਲੈਂਦੇ, ਕਿਸੇ ਹੋਰ ਨੂੰ ਕੁਝ ਵੀ ਨਾ ਕਹਿੰਦੇ, ਅਸੀਂ ਤੇਰੇ ਪੱਲੇ ਨਾ ਪੈਂਦੇ। ਹੁਣ ਹੁਣ ਕੱਲੀਆਂ ਸ਼ਾਮਾਂ ਲੰਘਦੀਆਂ ਨੇ, ਹੁਣ ਰਾਤਾਂ ਤਾਰੇ ਮੰਗਦੀਆਂ ਨੇ, ਹੁਣ ਕੁੜੀਆਂ ਕੱਪੜੇ ਰੰਗਦੀਆਂ ਨੇ, ਕੁਝ ਘੜੇ 'ਚ ਪਾਣੀ ਭਰ ਚੱਲੀਏ, ਚੱਲ ਉੱਠ ਬੀਬਾ ਅਸਾਂ ਘਰ ਚੱਲੀਏ, ਅਸਾਂ ਦੋਨੋਂ ਉਸਦੇ ਦਰ ਚੱਲੀਏ। ਜਿਹੜੀ ਕੱਲੀ ਜ਼ਾਤ ਬਥੇਰੀ ਹੈ, ਜਿਹਨੇ ਦੁਨੀਆ ਸਾਰੀ ਘੇਰੀ ਹੈ, ਜਿਹਦੇ ਅੱਗੇ ਹਯਾਤੀ ਢੇਰੀ ਹੈ। ਆ ਬੀਬਾ ਸ਼ਕਲ ਦਿਖਾ ਜਾ ਤੂੰ, ਇੱਕ ਵਾਰ ਗਲੇ ਨਾਲ ਲਾ ਜਾ ਤੂੰ, ਜੋ ਮੈਂ ਖਾਦਾ ਉਹ ਖਾ ਜਾ ਤੂੰ। ਜਿਸ ਗਮ ਨੇ ਜਿੰਦੜੀ ਰੋਲੀ ਹੈ, ਉਸ ਗਮ 'ਚ ਅੱਜ ਮੈਂ ਬੋਲੀ ਹੈ, ਗੱਲ ਕਹਿਣ ਤੋਂ ਪਹਿਲੇ ਤੋਲੀ ਹੈ। ਇਸ ਬੋਲ ਦਾ ਮੋਲ ਲਗਾ ਜਾ ਤੂੰ, ਇਹ ਬੂਆ ਖੋਲ ਕੇ ਆ ਜਾ ਤੂੰ, ਉਹ ਬੀਬਾ ਕਬਰ ਖੁਦਾ ਜਾ ਤੂੰ। ਇਸ ਲਾਸ਼ ਤੋਂ ਬਦਬੂ ਆਂਦੀ ਏ, ਕੋਈ ਚੀਜ਼ ਪਈ ਇਹਨੂੰ ਖਾਂਦੀ ਏ, ਕੋਈ ਗੱਲ ਨਹੀਂ ਤੇਰੀ ਬਾਂਦੀ ਏ। ਇਸ ਬਾਂਦੀ ਨੂੰ ਆਜ਼ਾਦ ਵੀ ਕਰ, ਇੱਕ ਕਬਰ ਨੂੰ ਤੂੰ ਆਬਾਦ ਵੀ ਕਰ, ਫਿਰ ਬੈਠ ਕੇ ਉਹਨੂੰ ਯਾਦ ਵੀ ਕਰ। ਪਰ ਯਾਦ ਕਰਨ ਨਾਲ ਕੀ ਹੁੰਦਾ, ਬਰਬਾਦ ਕਰਨ ਨਾਲ ਕੀ ਹੁੰਦਾ, ਫਰਿਆਦ ਕਰਨ ਨਾਲ ਕੀ ਹੁੰਦਾ। ਕਬਰਾਂ ਨੂੰ ਤਾਲਾ ਨਹੀਂ ਲੱਗਦਾ, ਕੋਈ ਅੰਦਰੋਂ ਬੋਲ ਵੀ ਨਹੀਂ ਸਕਦਾ, ਕੋਈ ਦਿਲ ਦਾ ਹਾਲ ਵੀ ਨਹੀਂ ਦੱਸਦਾ। ਅਸਾਂ ਦੁਨੀਆ ਤੋਂ ਹੁਣ ਟੁਰ ਗਏ ਹਾਂ, ਅਸਾਂ ਵਾਪਸ ਰੱਬ ਕੋਲ ਮੁੜ ਗਏ ਹਾਂ, ਅਸਾਂ ਯਾਰ ਫਰੀਦ ਨਾਲ ਜੁੜ ਗਏ ਹਾਂ। ਵਾਹ ਜੀ ਵਾਹ ਜੀ, ਇਹ ਸਾਡੀ ਭੈਣ ਸਮੀਨਾ ਰਹਿਮਤ ਜੀ ਸਨ, ਜਿਹੜੀ ਕਿ ਬਹੁਤ ਵੱਡੀ ਨਜ਼ਮ ਸਾਨੂੰ ਸੁਣਾਈ ਤੇ ਬੜੇ ਵਧੀਆ ਜੀ ਨਜ਼ਮ ਸੁਣਾਈ ਨੇ, ਬੜੀਆਂ ਗੱਲਾਂ ਕਰਤੀਆਂ ਉਹਨਾਂ ਨੇ। ਕਿਉਂਕਿ ਪੰਜਾਬੀ 'ਚ ਸੂਫੀਆਨਾ ਕਲਾਮ ਨਾ ਬਹੁਤ ਆਸਾਨੀ ਨਾਲ ਲਿਖਿਆ ਜਾਂਦਾ। ਹਾਂਜੀ ਹਾਂਜੀ ਹਾਂਜੀ, ਬਹੁਤ ਸ਼ੁਕਰੀਆ ਜੀ ਭੈਣ ਸਮੀਨਾ ਰਹਿਮਤ ਜੀ। ਹੁਣ ਸਾਡੇ ਵੀਰ ਗੁਰਪ੍ਰੀਤ ਹੋਰੀ ਸਾਡੇ ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਜੁੜੇ ਨੇ, ਤੇ ਉਹਨਾਂ ਨੂੰ ਮੈਂ ਸੱਦਾ ਦੇਵਾਂਗਾ ਆਪਣੇ ਮੰਚ ਦੇ ਕੇ ਉਹ ਆਪਣੇ ਨਾਲ ਸਾਡੀ ਰਚਨਾ ਜਾਂ ਗੱਲਬਾਤ ਸਾਂਝੀ ਕਰਨ। ਜੀ ਵੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਾਰੇ ਹੀ ਸਰੋਤਿਆਂ ਨੂੰ ਤੁਸੀਂ ਵਿਚਾਰ ਕਰਿਆ ਵਿੱਚ ਹਾਜ਼ਰ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੀ ਰਚਨਾ ਹੈ ਜੀ ਮਾਂ ਬੋਲੀ ਜੀ। ਮੇਰੀ ਰਚਨਾ ਹੈ ਜੀ ਮਾਂ ਬੋਲੀ। ਊੜਾ ਆੜਾ ਪੜੀਏ ਤੇ ਵੰਡੀਏ ਗਿਆਨੇ, ਊੜਾ ਆੜਾ ਪੜੀਏ ਤੇ ਵੰਡੀਏ ਗਿਆਨੇ, ਮਾਂ ਬੋਲੀ ਸਾਡੀ ਵੀਰੋ ਸਭ ਤੋਂ ਮਹਾਨ ਏ। ਊੜਾ ਆੜਾ ਪੜੀਏ ਤੇ ਵੰਡੀਏ ਗਿਆਨੇ, ਮਾਂ ਬੋਲੀ ਸਾਡੀ ਵੀਰੋ ਸਭ ਤੋਂ ਮਹਾਨ ਏ। ਸਤਲੁਜ ਦੀ ਚਾਲ ਜਿਵੇਂ, ਸਤਲੁਜ ਦੀ ਚਾਲ ਜਿਵੇਂ ਰਾਵੀ ਦਾ ਸ਼ਿੰਗਾਰ ਏ, ਸਤਲੁਜ ਦੀ ਚਾਲ ਜਿਵੇਂ ਰਾਵੀ ਦਾ ਸ਼ਿੰਗਾਰ ਏ, ਬਿਆਸ ਜ਼ਿਲਮ ਕਰਨ ਰੱਜ ਕੇ ਪਿਆਰ ਏ। ਧਿਆਨਾਂ ਦੀ ਪ੍ਰੀਤ ਆਸ਼ਕਾਂ ਦੀ ਮੁਸਕਾਨ ਏ, ਊੜਾ ਆੜਾ ਪੜੀਏ ਤੇ ਵੰਡੀਏ ਗਿਆਨੇ, ਮਾਂ ਬੋਲੀ ਸਾਡੀ ਵੀਰੋ ਸਭ ਤੋਂ ਮਹਾਨ ਏ। ਊੜੇ ਆੜੇ ਵਿੱਚ ਗੁੰਦੀ 35 ਤੈਨੂੰ ਕਹਿੰਦੇ ਨੇ, ਊੜੇ ਆੜੇ ਵਿੱਚ ਗੁੰਦੀ 35 ਤੈਨੂੰ ਕਹਿੰਦੇ ਨੇ, ਮਿਸ਼ਰੀ ਤੂੰ ਮਿੱਠੇ ਬੋਲ ਜਦ ਕੰਨੀ ਸਾਡੇ ਪੈਂਦੇ ਨੇ। ਊੜੇ ਆੜੇ ਵਿੱਚ ਗੁੰਦੀ 35 ਤੈਨੂੰ ਕਹਿੰਦੇ ਨੇ, ਮਿਸ਼ਰੀ ਤੋਂ ਮਿੱਠੇ ਬੋਲ ਜਦ ਕੰਨੀ ਸਾਡੇ ਪੈਂਦੇ ਨੇ। ਚੜ੍ਹਦਾ ਸਰੂਰ ਤੱਕ ਤੇਰੀ ਉੱਚੀ ਸੁੱਚੀ ਸ਼ਾਨ ਏ, ਊੜਾ ਆੜਾ ਪੜੀਏ ਤੇ ਵੰਡੀਏ ਗਿਆਨੇ, ਮਾਂ ਬੋਲੀ ਸਾਡੀ ਵੀਰੋ ਸਭ ਤੋਂ ਮਹਾਨ ਏ। ਧੀਆਂ ਪੁੱਤ ਲਾਇਕ ਤੇਰੇ, ਧੀਆਂ ਪੁੱਤ ਲਾਇਕ ਤੇਰੇ ਤੈਨੂੰ ਵਡਿਆਉਂਦੇ ਨੇ, ਧੀਆਂ ਪੁੱਤ ਲਾਇਕ ਤੇਰੇ ਤੈਨੂੰ ਵਡਿਆਉਂਦੇ ਨੇ। ਸ਼ਿਵ ਪਾਤਰ ਨਾਨਕ ਸੋਹਲੇ ਤੇਰੇ ਗਾਉਂਦੇ ਨੇ, ਸ਼ਿਵ ਪਾਤਰ ਨਾਨਕ ਸੋਹਲੇ ਤੇਰੇ ਗਾਉਂਦੇ ਨੇ। ਅੱਖਰਾਂ ਦਾ ਵੰਡਿਆ, ਅੱਖਰਾਂ ਦਾ ਵੰਡਿਆ ਤੂੰ ਜਿਨ੍ਹਾਂ ਨੂੰ ਗਿਆਨ ਏ, ਊੜਾ ਆੜਾ ਪੜੀਏ ਤੇ ਵੰਡੀਏ ਗਿਆਨੇ, ਮਾਂ ਬੋਲੀ ਸਾਡੀ ਵੀਰੋ ਸਭ ਤੋਂ ਮਹਾਨ ਏ। ਲਾਸਟ ਹੈ ਜੀ। ਮਾਂ ਬੋਲੀ ਕੋਲੋਂ ਵੀਰਿਓ, ਮਾਂ ਬੋਲੀ ਕੋਲੋਂ ਵੀਰਿਓ ਨਾ ਮੋੜਨਾ ਕਦੇ ਮੁਕੇ, ਮਾਂ ਬੋਲੀ ਕੋਲੋਂ ਵੀਰਿਓ ਨਾ ਮੋੜਨਾ ਕਦੇ ਮੁਕੇ। ਇਹਦੇ ਚਰਨਾਂ 'ਚ ਮਿਲੇ ਦੁਨੀਆ ਦਾ ਸਭੇ ਸੁਖੇ, ਇਹਦੇ ਚਰਨਾਂ 'ਚ ਮਿਲੇ ਦੁਨੀਆ ਦਾ ਸਭੇ ਸੁਖੇ। ਪ੍ਰੀਤ ਵੀੜ ਕਿਤਨ ਮਾਂ ਬੋਲੀ
ਪ੍ਰੀਤ ਵੀੜ ਕਿਸ਼ਨ ਮਾਂ ਬੋਲੀ ਸਾਡੀ ਜ਼ੁਬਾਨੀ, ਕੂੜਾ ਆੜਾ ਪੜੀਏ ਤੇ ਵੰਡੀਏ ਗਿਆਨੀ, ਮਾਂ ਬੋਲੀ ਸਾਡੀ ਵੀਰੋ ਸਭ ਤੋਂ ਮਹਾਨ ਏ, ਵਾਹ ਜੀ ਵਾਹ ਮਾਂ ਜੀ ਬੋਲੀ ਵਾਹ ਜੀ ਸਾਡੀ ਵੀਰੋ ਸਭ ਤੋਂ ਮਹਾਨ ਏ। ਵਾਹ ਧੰਨਵਾਦ ਜੀ, ਸ਼ੁਕਰੀਆ ਜੀ। ਵਾਹ ਜੀ ਵਾਹ। ਇਹ ਸਾਡੇ ਵੀਰ ਗੁਰਮੀਤ ਜੀ ਆਪਣਾ ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਜੁੜੇ ਸਨ। ਤੇ ਪੰਜਾਬੀ ਮਾਂ ਬੋਲੀ ਦੀ ਸੇਵਾ 'ਚ ਉਹਨਾਂ ਨੇ ਆਪਣੀ ਰਚਨਾ ਪੇਸ਼ ਕੀਤੀ, ਬਹੁਤ ਵਧੀਆ ਜੀ। ਬਾਕੀ ਪੰਜਾਬ ਬੋਲੀ ਇੱਕ ਮਾਣ ਜ਼ੁਬਾਨ ਹੈ। ਤੇ ਮੈਂ ਆਪਣੇ ਸਾਡੇ ਮਤੀਨ ਸਹੀ ਸਾਹਿਬ ਸਾਡੇ ਨਾਲ ਜੁੜੇ ਨੇ ਤੇ ਉਹ ਉਹਨਾਂ ਦਾ ਜੀ ਅਸੀਂ ਫਾਇਦਾ ਉਠਾਉਂਦੇ ਹਾਂ ਕਿ ਬਹੁਤ ਇਹਨਾਂ ਦੇ ਲੈਕਚਰ ਜਿਹੜੇ ਨੇ ਅਕਸਰ ਮੈਂ YouTube 'ਤੇ ਇਹਨਾਂ ਦੇ ਸੁਣਦਾ ਵਾਂ। ਤੇ ਅੱਜ ਸਾਨੂੰ ਨੇ ਆਪਣਾ ਕੀਮਤੀ ਜਿਹੜਾ ਟਾਈਮ ਦਿੱਤਾ ਇਹਦੇ ਵਾਸਤੇ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਵਾ। ਤੇ ਅੱਛਾ, ਇਹ ਆਪਣਾ ਸਹੀ ਸਾਹਿਬ ਕੀ ਹਾਲ ਠੀਕ ਠਾਕ ਵਧੀਆ ਹੋਣਾ। ਮਤੀਨ ਸਹੀ ਸਾਹਿਬ ਤੋਂ ਸਾਡੇ ਨਾਲ ਜੁੜੇ ਨੇ ਗੁਰਮੀਤ ਸਿੰਘ ਰੰਧਾਵਾ ਜੀ, ਜਿਹੜਾ ਕਿ ਇਹਨਾਂ ਦੀ ਜਿਹੜੀ ਚੜ੍ਹਦੇ ਤੇ ਪੰਜਾਬ ਦੀ ਜਿਹੜੀਆਂ ਨੇ ਇਹਨਾਂ ਦੀਆਂ ਰਚਨਾ ਨੇ ਕਾਫੀ ਮਸ਼ਹੂਰ ਨੇ, ਸੋਸ਼ਲ ਮੀਡੀਆ 'ਚ ਆਪਣਾ ਸੁਣਦੇ ਰਹੀ ਜਾਵੇ। ਤੇ ਉਹਨਾਂ ਦੇ ਨਾਲ ਫਿਰ ਉਹਨਾਂ ਆਹ ਜੀ ਰੰਧਾਵਾ ਸਾਹਿਬ ਕੋਈ ਆਪਣੀ ਤੁਸੀਂ ਜੇ ਰਚਨਾ ਵੇ ਜਾਂ ਗੱਲਬਾਤ ਤੇ ਉਹ ਫਿਰ ਸਾਂਝੀ ਕਰੋ। ਔਰ ਮਤੀਨ ਸਾਹਿਬ ਦਾ ਹੁੰਦਾ ਉਹ ਸਹੀ ਸਿਸਟਮ ਤੇ ਫਿਰ ਆਪੇ ਆ ਜਾਂਦੇ ਜੀ। ਗੁਰਮੀਤ ਸਿੰਘ ਜੀ ਸਾਰਿਆਂ ਨੂੰ ਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ। ਵਾਲੇਕੁਮ ਸਲਾਮ, ਸਤਿ ਸ਼੍ਰੀ ਅਕਾਲ। ਮੇਰੀ ਜਿਹੜੀ ਰਚਨਾ ਹੈਗੀ ਆ ਉਹ ਹੈਗੀ ਆ ਮਾਲਕਾ ਆਜਾ ਤੂੰ। ਮਾਲਕ ਮੀਨਜ ਅਸੀਂ ਮਾਲਕ ਨੂੰ ਵਾਹਿਗੁਰੂ ਵੀ ਕਹਿ ਸਕਦੇ ਹਾਂ, ਅੱਲਾਹ ਤਾਲਾ ਵੀ ਕਹਿ ਸਕਦੇ ਹਾਂ, ਗੋਡ ਵੀ ਕਹਿ ਸਕਦੇ ਹਾਂ। ਜਿਹੜਾ ਆਕਾਸ਼ ਧਰਤੀ ਦਾ ਮਾਲਕ ਹੈ ਉਹਨੂੰ ਅਸੀਂ ਮਾਲਕਾ ਕਹਿ ਸਕਦੇ ਹਾਂ, ਠੀਕ ਹੈ। ਉਹ ਮੇਰੇ ਬਾਕੀ ਵੀਰ ਜੀ ਨੇ ਜੋ ਕਿਹਾ ਸੀ ਕਿ ਲਹਿੰਦੇ ਚੜ੍ਹਦੇ ਪੰਜਾਬ ਦਾ, ਉਹ ਠੀਕ ਹੈ। ਮੈਂ ਗੀਤ ਲਿਖਿਆ ਸੀ, ਉਹਨਾਂ ਨੂੰ ਗਾਇਆ ਸੀ ਪਾਕਿਸਤਾਨ ਦੇ ਇੱਕ ਸਿੰਗਰ ਸੀ, ਇੱਕ ਸਾਡੀ ਇੰਡੀਆ ਦੀ ਭੈਣ ਸੀਗੀ, ਉਹਨਾਂ ਨੇ ਉਹ ਗਾਇਆ ਦੋਨਾਂ ਪੰਜਾਬਾਂ ਦਾ। ਹੈ ਮੈਂ ਕਵਿਤਾ ਪੇਸ਼ ਕਰਨ ਜਾ ਰਿਹਾ। ਮਾਲਕਾ ਆਜਾ ਤੂੰ। ਮਾਲਕ ਨੂੰ ਕਿਉਂ ਲੋੜ ਪਈ ਆਉਣ ਦੀ, ਕਿਉਂ ਅਸੀਂ ਆਵਾਜ਼ਾਂ ਮਾਰ ਰਹੇ ਹਾਂ ਕਿ ਕਦੀ ਤੇ ਲਹਿੰਦੇ ਚੜ੍ਹਦੇ ਪੰਜਾਬ ਨੂੰ ਕਰੋਨਾ ਦੀ ਮਾਰ ਪੈ ਜਾਂਦੀ ਹੈ ਤੇ ਕਦੀ ਦੋਨਾਂ ਮੁਲਕਾਂ ਦੇ ਮਾਹੌਲ ਖਰਾਬ ਹੋ ਜਾਂਦੇ ਆ, ਉਹ ਰੱਬ ਠੀਕ ਕਰਦਾ ਬਾਅਦ 'ਚ, ਤੇ ਕਦੀ ਸਾਨੂੰ ਹੜ੍ਹਾਂ ਦੀ ਮਾਰ ਪੈ ਜਾਂਦੀ, ਇਹਨੂੰ ਪਾਕਿਸਤਾਨ 'ਚ ਸੈਲਾਬ ਕਹਿ ਦਿੰਦੇ ਆ, ਪਾੜ ਕਹਿ ਦਿੰਦੇ ਆ। ਤੇ ਇਸ ਕਰਕੇ ਸਾਨੂੰ ਮਾਲਕ ਦੀ ਲੋੜ ਹੈ, ਕਿਉਂਕਿ ਸਾਨੂੰ ਬਹੁਤ ਸਾਰੇ ਹੁਣ ਦੇ ਜ਼ਮਾਨੇ ਵਿੱਚ ਪਿਆਰ ਮੁਹੱਬਤ ਘੱਟ ਗਿਆ ਵਾ, ਇਸ ਕਰਕੇ ਸਾਨੂੰ ਮਾਲਕ ਦੀ ਲੋੜ ਹੈ। ਅਸੀਂ ਉਹਨੂੰ ਕਹਿ ਰਹੇ ਹਾਂ ਮਾਲਕਾ ਆ ਜਾ ਤੂੰ ਦੁਨੀਆ ਉੱਤੇ, ਤਾਂ ਕਿ ਫਿਰ ਲੋਕ ਤੁਹਾਡਾ ਇਸੇ ਤਰ੍ਹਾਂ ਹੀ ਪਿਆਰ ਕਰਨ। ਤੇ ਮੈਂ ਪੇਸ਼ ਕਰਨ ਜਾ ਰਿਹਾ। ਬੰਦੇ ਨੂੰ ਬੰਦਾ ਖਾਣ ਲੱਗਾ, ਨਾ ਭੋਰਾ ਵੀ ਸ਼ਰਮਾਣ ਲੱਗਾ। ਬੰਦੇ ਨੂੰ ਬੰਦਾ ਖਾਣ ਲੱਗਾ, ਨਾ ਭੋਰਾ ਵੀ ਸ਼ਰਮਾਣ ਲੱਗਾ। ਹੋ ਪਾਪਾਂ ਦਾ ਹਨੇਰ ਗਿਆ, ਤੇਰਾ ਬਦਲ ਗਿਆ ਸੰਸਾਰ। ਮਾਲਕਾ ਆ ਜਾ ਤੂੰ ਇਸ ਜੱਗ ਉੱਤੇ ਇੱਕ ਵਾਰ। ਹੋ ਪਾਪਾਂ ਦਾ ਹਨੇਰ ਗਿਆ, ਤੇਰਾ ਬਦਲ ਗਿਆ ਸੰਸਾਰ। ਮਾਲਕਾ ਆ ਜਾ ਤੂੰ ਇਸ ਜੱਗ ਉੱਤੇ ਇੱਕ ਵਾਰ। ਨਾ ਖਿਮਾ ਰਹੀ, ਨਾ ਦਇਆ ਰਹੀ, ਨਾ ਦਿਲ ਕਿਸੇ ਵਿੱਚ ਤਰਸ ਰਿਹਾ। ਨਾ ਖਿਮਾ ਰਹੀ, ਨਾ ਦਇਆ ਰਹੀ, ਨਾ ਦਿਲ ਕਿਸੇ ਵਿੱਚ ਤਰਸ ਰਿਹਾ। ਘੇਰਾ ਫੇਰੀ ਮਾਰੋ ਮਾਰੀ ਦਾ, ਹਰ ਪਾਸੇ ਮੀਂਹ ਹੈ ਵਰਸ ਰਿਹਾ। ਨਾ ਖਿਮਾ ਰਹੀ, ਨਾ ਦਇਆ ਰਹੀ, ਨਾ ਦਿਲ ਕਿਸੇ ਵਿੱਚ ਤਰਸ ਰਿਹਾ। ਹੇਰਾ ਫੇਰੀ ਮਾਰੋ ਮਾਰੀ ਦਾ, ਹਰ ਪਾਸੇ ਮੀਂਹ ਹੈ ਵਰਸ ਰਿਹਾ। ਇੱਕ ਮੁਲਕ ਨੂੰ ਦੂਜੇ ਮੁਲਕ ਤਾਈਂ ਨਾ ਰਿਹਾ ਕੋਈ ਪਿਆਰ। ਮਾਲਕਾ ਆ ਜਾ ਤੂੰ ਇਸ ਜੱਗ ਉੱਤੇ ਇੱਕ ਵਾਰ। ਮਾਲਕਾ ਆ ਜਾ ਤੂੰ। ਹਰ ਪਾਸੇ ਅਗਨੀ ਨਫ਼ਰਤ ਦੀ, ਹਰ ਪਾਸੇ ਅਗਨੀ ਨਫ਼ਰਤ ਦੀ, ਹੋ ਗਏ ਵੀਰਾਂ ਨਾਲ ਵੀਰ ਗੁੱਸੇ। ਹਰ ਪਾਸੇ ਅਗਨੀ ਨਫ਼ਰਤ ਦੀ, ਹੋ ਗਏ ਵੀਰਾਂ ਨਾਲ ਵੀਰ ਗੁੱਸੇ। ਹੁਣ ਸੱਜ ਵਿਆਹੀਆਂ ਨਾਰਾਂ ਦੇ, ਜਾਂਦੇ ਕਈਆਂ ਦੇ ਸੁਹਾਗ ਗੁੱਸੇ। ਰੱਬਾ ਧਰਤੀ ਤੇਰੀ ਰੋ ਰਹੀ ਏ, ਰੱਬਾ ਧਰਤੀ ਤੇਰੀ ਰੋ ਰਹੀ ਏ। ਛੇਤੀ ਆ ਕੇ ਸੁਣ ਪੁਕਾਰ। ਮਾਲਕਾ ਆ ਜਾ ਤੂੰ ਇਸ ਜੱਗ ਉੱਤੇ ਇੱਕ ਵਾਰ। ਮਾਲਕਾ ਆ ਜਾ ਤੂੰ ਇਸ ਜੱਗ ਉੱਤੇ ਇੱਕ ਵਾਰ। ਲਾਸਟ ਹੈ ਜੀ। ਨਸ਼ਿਆਂ ਦੇ ਭੈੜੇ ਦੌਰ ਅੰਦਰ ਬੰਦਾ ਸੱਚ ਦੀ ਨਾ ਪਛਾਣ ਕਰੇ। ਨਸ਼ਿਆਂ ਦੇ ਭੈੜੇ ਦੌਰ ਅੰਦਰ ਬੰਦਾ ਸੱਚ ਦੀ ਨਾ ਪਛਾਣ ਕਰੇ। ਗੁਰਮੀਤ ਜੋ ਸਾਧਪੁਰ ਜਾਜਨ ਦਾ, ਰੱਬਾ ਦੱਸ ਕਿਹਦੇ ਤੇ ਮਾਣ ਕਰੇ। ਬੇੜਾ 100 ਦੇ ਰਾਹ ਵਿੱਚ ਜਾ ਠਲਿਆ, 100 ਦਰਿਆ ਜਾਨੀ ਕਿ ਡੂੰਘਾ ਦਰਿਆ। ਬੇੜਾ 100 ਦਰਿਆ ਵਿੱਚ
ਜਾ ਠਲਿਆ ਨਾ ਆਰ ਲੱਗੇ ਨਾ ਪਾਰ, ਮਾਲਕਾ ਆ ਜਾ ਤੂੰ ਇਸ ਜੱਗ ਉੱਤੇ ਇੱਕ ਵਾਰ, ਮਾਲਕਾ ਆ ਜਾ ਤੂੰ ਇਸ ਜੱਗ ਉੱਤੇ ਇੱਕ ਵਾਰ। ਵਾਹ ਸਤਿ ਸ਼੍ਰੀ ਅਕਾਲ। ਜੀ ਇਹ ਗੱਲ ਹੋ ਰਹੀ ਸੀ ਕਿ ਪੰਜਾਬੀ ਮਾਂ ਬੋਲੀ ਦੀ ਅਸੀਂ ਜਿਹੜੀ ਨਾ ਇਹਦਾ ਥੋੜਾ ਜਿਹਾ ਪਿਛੋਕੜ ਦੇ ਕੋਈ ਗੱਲ ਕਰ ਲੈਂਦੇ ਆ। ਇਹ ਕਹਿੰਦੇ ਨੇ ਕਿ ਪੰਜਾਬੀ ਮਾਂ ਬੋਲੀ ਦੀ ਕੋਈ ਤਰੀਕ ਜਿਹੜੀ ਇਤਿਹਾਸ ਹੈ ਨਾ ਕੋਈ ਹੁੰਦਾ ਨਹੀਂ ਹੈਗਾ, ਤਕਰੀਬਨ 5000 ਸਾਲ ਪੁਰਾਣਾ ਹੈ। ਇਹ ਜਿਹੜੀ ਸਾਡੀ ਪੰਜਾਬੀ ਤਹਿਜ਼ੀਬ ਹੈ, ਪੰਜਾਬੀ ਰਹਿਤਲ ਹੈ, ਇਹ ਸਭ ਰਹਿਤਲਾਂ ਨੂੰ ਪਿੱਛੇ ਛੱਡ ਦਿੰਦੀ ਹੈ। ਇਹਦੇ 'ਚ ਬੜੀ ਇੱਕ ਸਾਦਗੀ ਜਿਹੀ ਅਸੀਂ ਵੇਖਦੇ ਹਾਂ, ਬੜੀ ਹਯਾ ਸ਼ਰਮ ਹਯਾ ਵੇਖਦੇ ਹਾਂ ਕਿ ਸਾਦਾ ਜਿਹਾ ਲਿਬਾਸ ਪਾਇਆ ਸਾਡੇ ਪੰਜਾਬੀਆਂ ਨੇ ਪਾਇਆ ਹੁੰਦਾ ਵੇ, ਸਾਦਾ ਬੀਬੀਆਂ ਨੇ ਪਾਇਆ ਹੁੰਦਾ, ਬੰਦਿਆਂ ਨੇ ਸਾਦਾ ਲਿਬਾਸ ਪਾਇਆ ਹੁੰਦਾ। ਇਹਦੇ 'ਚ ਅਪਣਾਜਤ ਦੀ ਜਿਹੜੀ ਖੂਬੀ ਹੁੰਦੀ ਹੈ, ਇਹ ਬੰਦਾ ਆਪਣਾ ਆਪਣਾ ਲੱਗਦਾ। ਹੁਣ ਇਹ ਕਿ ਜਿਵੇਂ ਅਸੀਂ ਚੜ੍ਹਦੇ ਪੰਜਾਬ ਤੋਂ ਹਾਂ ਤੇ ਜਿੰਨੇ ਪੰਜਾਬ ਤੋਂ ਹਾਂ, ਲੇਕਿਨ ਇਹਦੇ ਵਿੱਚ ਅਸੀਂ ਇਸ ਤਰ੍ਹਾਂ ਹੀ ਲੱਗ ਰਹੇ ਹਾਂ ਇੱਕ ਦੂਜੇ ਨਾਲ ਜਦੋਂ ਅਸੀਂ ਇਸ ਪ੍ਰੋਗਰਾਮ 'ਚ ਬੈਠੇ ਹਾਂ ਕਿ ਜਿਸ ਤਰੀਕੇ ਨਾਲ ਅਸੀਂ ਆਪਣੇ ਪਰਿਵਾਰ 'ਚ ਬੈਠੇ ਹਾਂ, ਆਪਣੇ ਘਰ 'ਚ ਬੈਠੇ ਹਾਂ। ਉਹ ਕਿਹੜੀ ਚੀਜ਼ ਕਿ ਸਾਨੂੰ ਇਹ ਮਹਿਸੂਸ ਕਰਾ ਰਹੀ ਹੈ, ਕਿਹੜੀ ਚੀਜ਼ ਗੱਲ ਦੇ ਵਿੱਚ ਕਿ ਸਾਨੂੰ ਇਹ ਮਹਿਸੂਸ ਹੁੰਦਾ ਪਿਆ ਕਿ ਅਸੀਂ ਇੱਕੋ ਟੱਬਰ 'ਚ ਬੈਠੇ ਹਾਂ। ਉਹੀ ਕਿ ਬੋਲੀ ਜਿਹੜੀ ਸਾਡੀ ਬੋਲੀ ਹੈ ਪੰਜਾਬੀ ਮਾਂ ਬੋਲੀ, ਉਹ ਸਾਡੀ ਇੱਕ ਜਿਹਦੀ ਕਿ ਸਭ ਤੋਂ ਜ਼ਿਆਦਾ ਜਿਹੜੀ ਮੁਹੱਬਤ ਪਿਆਰ ਉਹਦੇ ਵਿੱਚ ਸਾਨੂੰ ਨਜ਼ਰ ਆਉਂਦਾ ਵੇ। ਤੇ ਉਹ ਅਸੀਂ ਇੱਕ ਮਤੀਨ ਸਾਹਿਬ ਮੇਰੇ ਨਾਲ ਜੁੜੇ ਨੇ, ਫਿਰ ਦੁਬਾਰਾ ਸਾਡੇ ਨਾਲ ਗੱਲ ਅਸੀਂ ਚਾਲੂ ਰੱਖਾਂਗੇ। ਜੀ ਮਤੀਨ ਸਾਹਿਬ ਆਵਾਜ਼ ਆ ਰਹੀ ਤੁਹਾਨੂੰ? ਮਤੀਨ ਸਾਹਿਬ ਆਵਾਜ਼ ਆ ਰਹੀ ਹੈ? ਜੀ ਹਾਂਜੀ ਹਾਂਜੀ। ਅੱਛਾ ਮੈਂ ਹੁਣ ਤੁਹਾਡੇ ਵੱਲ ਆਵਾਂ ਤੇ ਹਾਂਜੀ ਸ਼ੁਕਰੀਆ। ਹਾਂਜੀ ਆ ਰਹੀ ਤੁਹਾਡੀ ਆਵਾਜ਼? ਚਲੋ ਮੈਂ ਅਸਲ 'ਚ ਇੱਕੋ ਟਾਪਿਕ 'ਤੇ ਗੱਲ ਕਰਨਾ ਚਾਹੁੰਦਾ ਸੀ ਜ਼ਰਾ ਕਿ ਇੱਕ ਸਾਡੇ 'ਚ ਨਾ ਇੱਕ ਜ਼ਬਾਨਾਂ ਦੇ ਸ਼ਊਰ ਬਾਰੇ ਗੱਲ। ਹਾਂਜੀ ਹਾਂਜੀ। ਕਿ ਸਾਡੇ 'ਚ ਅਕਸਰ ਲੋਕ ਸਟਰੀਟ ਲੈਂਗੁਏਜ ਤੇ ਲਿਟਰੇਰੀ ਜਿਹੜੀ ਜ਼ਬਾਨ ਹੈ ਨਾ, ਇਹ 'ਚ ਫਰਕ ਨਹੀਂ ਕਰਦੇ। ਜਿਹਦਾ ਕਿ ਅਸੀਂ ਆਪਣੀ ਸਟਰੀਟ ਲੈਂਗੁਏਜ ਜਿਹਦੇ 'ਚ ਜ਼ਾਹਿਰ ਗਾਲਾਂ ਵੀ ਇਸਤੇਮਾਲ ਹੁੰਦੀਆਂ ਨੇ, ਵਲਗਰ ਗੱਲਾਂ ਵੀ ਹੁੰਦੀਆਂ ਨੇ। ਸਾਡੇ ਅਕਸਰ ਲੋਕ ਫਰਕ ਨਹੀਂ ਕਰਦੇ ਇਹਦੇ 'ਚ, ਉਹ ਸਮਝਦੇ ਸ਼ਾਇਦ ਪੰਜਾਬੀ 'ਚ ਹੀ ਇਹ ਮਸਲਾ ਹੈ, ਬਾਕੀ ਜ਼ਬਾਨਾਂ 'ਚ ਨਹੀਂ ਹੈ। ਅਤੇ ਇਸ ਹਵਾਲੇ ਨਾਲ ਥੋੜ੍ਹਾ ਜਿਹਾ ਸਾਡੇ 'ਚ ਹੀ ਇਸ ਤਰ੍ਹਾਂ ਹੈਗਾ, ਸਟਰੀਟ ਲੈਂਗੁਏਜ ਪੰਜਾਬੀ 'ਚ ਹੀ ਹੈ, ਬਾਕੀ ਜ਼ਬਾਨਾਂ 'ਚ ਵੀ ਹੈ। ਕਿਉਂਕਿ ਸਟਰੀਟ ਲੈਂਗੁਏਜ ਹੈ ਗਲੀਆਂ ਮੁਹੱਲੇ 'ਤੇ ਫਿਰ ਸਟਰੀਟ ਲੈਂਗੁਏਜ ਬੋਲੀ ਜਾਂਦੀ ਹੈ। ਅਤੇ ਦੂਸਰਾ ਹੈ ਕਿ ਇਹ ਵੀ ਕਿ ਅਸਲ ਜ਼ਬਾਨ ਸਟਰੀਟ ਲੈਂਗੁਏਜ ਹੀ ਹੁੰਦੀ ਹੈ, ਲਿਟਰੇਰੀ ਜ਼ਬਾਨ ਲਿਖੀ ਜਾਂਦੀ ਹੈ। ਮੁਗਲ ਆਜ਼ਮ ਦੇ ਰਾਗ ਲਿਖੇ ਜਾਂਦੇ ਨੇ, ਖੁਦ ਕੋਈ ਉਹ ਜ਼ਬਾਨ ਨਹੀਂ ਹੈ। ਫਿਰ ਉਹਦੇ 'ਚ ਤਬਕਾਤੀ ਵੀ ਆ ਜਾਂਦਾ, ਬਾਦਸ਼ਾਹ ਨੂੰ ਤੁਸੀਂ ਤੂੰ ਕਹਿ ਕੇ ਨਹੀਂ ਬੁਲਾ ਸਕਦੇ। ਇਹ ਵੀ ਚੀਜ਼ਾਂ ਲਿੰਗੁਅਲ ਕੰਪਲੈਕਸਿਸ ਨੇ ਨਾ, ਇਹਨਾਂ ਦਾ ਕੋਈ ਤੋੜ ਹੋ ਸਕੇ। ਬਸ ਮੇਰਾ ਐਸੀ ਛੋਟਾ ਜਿਹਾ ਰਿਕੁਐਸਟ ਹੈਗੀ ਸੀ। ਦੋਸਤ ਬੈਠੇ ਨੇ ਮੇਰੇ ਕੋਲ, ਜ਼ਿਆਦਾ ਸੂਝਵਾਨ ਨੇ, ਬਿਹਤਰ ਸਮਝਦੇ ਨੇ, ਇਸ ਟੌਪਿਕਸ ਨੂੰ ਥੋੜ੍ਹਾ ਜਿਹਾ ਨਾ ਜ਼ਰਾ ਸਕੋਪ ਵਧਾਈ ਜ਼ਰਾ। ਫਿਰ ਕੁਛ ਹੋਰ ਮਸਲੇ ਸਾਡੇ ਜਿਹੜੇ ਸਾਡੇ ਮੁਸ਼ਤਰਕਾ ਮਸਲੇ ਨੇ, ਜਿਵੇਂ ਇੱਕ ਮੌਸਮ ਨੇ ਪ੍ਰੋਬਲਮ ਪੈਦਾ ਕੀਤੀ ਹੈ, ਮੁਆਸ਼ੀਆਤ ਵੀ ਹੈ, ਇਹਨਾਂ ਨੂੰ ਜ਼ਰਾ ਥੋੜ੍ਹੀ ਜਿਹੀ ਲਿਆਇਆ ਜਾਏ ਗੱਪਸ਼ਪ ਵਿੱਚ। ਹਾਂਜੀ। ਅੱਛਾ ਸਹੀ ਸਾਹਿਬ, ਇੱਕ ਥੜੇ ਦੀ ਜ਼ਬਾਨ ਹੋਏਗੀ। ਮੇਰਾ ਨੈਟ ਇੰਨਾ ਤੰਗ ਕਰਦਾ ਮੈਨੂੰ ਖੁਦ ਪਤਾ ਰਹੇਗਾ। ਅੱਜ ਬਹੁਤ ਤੰਗ, ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ, ਤੰਗ ਬਹੁਤ ਕਰ ਰਿਹਾ, ਬਾਰਿਸ਼ ਵੀ ਬਹੁਤ ਹੈ ਨਾ ਦਸ ਮੇਰੇ ਪਾਸ। ਤੇ ਬਾਕੀ ਇਨਸ਼ਾਅੱਲਾ ਤੁਸੀਂ ਦੇਖੋ, ਬਾਕੀ ਦੋਸਤਾਂ ਨੂੰ ਸੁਣਨਾ, ਮੈਂ ਹੁਣ ਫਿਲਹਾਲ ਸੁਣਨਾ ਹੀ ਹੈ। ਮੈਂ ਨੈਕਸਟ ਟਾਈਮ ਇਨਸ਼ਾਅੱਲਾ ਨਹੀਂ, ਮੈਂ ਕਿਹਾ ਥੋੜੀ ਜਿਹੀ ਗੱਲ ਕਰ ਦੋ ਸਾਡੀ ਜਿਹੜੀ ਇੱਕ ਥੜੇ ਦੀ ਜ਼ਬਾਨ ਹੈ ਤੇ ਜਿਹੜੀ ਇੱਕ ਜਨ ਅਦਬੀ ਜ਼ਬਾਨ ਹੈ, ਇਹਦੇ 'ਚ ਕੀ ਫਰਕ ਮਹਿਸੂਸ ਹੈ, ਕੀ ਫਰਕ ਹੁੰਦਾ? ਅਦਬੀ ਜ਼ਬਾਨ ਤੇ ਲਿਖੀ ਜਾਂਦੀ ਹੈ ਨਾ ਇੱਕ ਮਖਸੂਸ ਮਾਹੌਲ ਨੂੰ ਵੇਖ ਕੇ, ਮਖਸੂਸ ਕਿਰਦਾਰਾਂ ਨੂੰ ਵੇਖ ਕੇ। ਗਲੀ ਮੁਹੱਲੇ 'ਤੇ ਨਹੀਂ ਬੋਲੀ ਜਾਂਦੀ। ਗਲੀ ਮੁਹੱਲੇ 'ਤੇ ਅਸੀਂ ਆਮ ਜੀ ਜੀ। ਅੱਛਾ ਇਹ ਅਸਲ ਤੌਰ ਤੇ ਅੱਜ ਕੱਲ੍ਹ ਬਾਰਿਸ਼ ਵੀ ਹੋ ਰਹੀ, ਕਾਫੀ ਸੈਲਾਬ ਦਾ ਵੀ ਮੌਸਮ ਹੈ ਤੇ ਜਿਹਦੀ ਵਜ੍ਹਾ ਥੋੜਾ ਜਿਹਾ ਨੈਟਵਰਕ ਦਾ ਹੀ ਪ੍ਰੋਬਲਮ ਮੇਰਾ ਸਹੀ ਸਾਹਮਣੇ ਆ ਰਿਹਾ, ਉਹਦੀ ਵਜ੍ਹਾ ਨਾਲ ਬਾਰਿਸ਼ ਦੀ ਵਜ੍ਹਾ ਦੇ ਨਾਲ ਵੀ। ਤੇ ਮੈਂ ਇਹ ਸਾਡਾ ਪ੍ਰੋਗਰਾਮ ਟਾਈਮ ਹੀ ਜਿਹੜਾ ਉਹ ਵੀ ਹੋ ਗਿਆ ਵੇ। ਤੇ ਮੈਂ ਆਪਣਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਸਾਡੇ ਆਪਣਾ ਸੰਗੀ ਸਾਡੇ ਨਾਲ ਜੁੜੇ ਨੇ ਸਾਡੇ ਪ੍ਰੋਗਰਾਮ ਦੇ ਵਿੱਚ, ਸੂਫੀ ਵਿਚਾਰ ਮਲਾ ਦੇ ਪ੍ਰੋਗਰਾਮ 'ਚ ਤੇ ਸੂਫੀ ਵਿਚਾਰ ਬੈਠਕ। ਤੇ ਇਹ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਵਾ, ਧੰਨਵਾਦ ਜੀ ਸਾਰਿਆਂ ਦਾ। ਤੇ ਆਪਣਾ ਕੀਮਤੀ ਸਮਾਂ ਜਿਹੜਾ ਕੱਢ ਕੇ ਸਾਡੇ ਨਾਲ ਜੁੜੇ ਨੇ,
ਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ। ਤੇ ਦੂਜਾ ਜਿਹੜਾ ਵੇ ਕਿ ਸਾਡੇ ਜਿਹੜੇ ਸਰੋਤੇ ਨੇ ਆਪਣਾ ਸਾਡਾ ਪ੍ਰੋਗਰਾਮ ਸੁਣ ਰਹੇ ਨੇ, ਵੇਖ ਰਹੇ ਨੇ, ਉਹਨਾਂ ਦਾ ਸਾਡਾ ਸ਼ੁਕਰੀਆ ਕਿ ਉਹ ਸਾਡਾ ਪ੍ਰੋਗਰਾਮ ਵੇਖਦੇ ਨੇ ਤੇ ਸਾਨੂੰ ਆਪਣੇ ਜਿਹੜੇ ਸਲਾਹ ਨੇ ਆਪਣੀ ਉਹ ਵੀ ਪਹੁੰਚਾਉਂਦੇ ਰਹਿੰਦੇ ਨੇ। ਤੇ ਜਿਹਦੀ ਵਜ੍ਹਾ ਨਾਲ ਅਸੀਂ ਪ੍ਰੋਗਰਾਮ ਜਿਹੜਾ ਅੱਗੇ ਤੋਂ ਅੱਗੇ ਜਿਹੜਾ ਵਧੀਆ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਇਵੇਂ ਹੀ ਮੈਂ ਦੂਸਰੇ ਤੁਹਾਡੇ ਜਿਹੜੇ ਪ੍ਰੋਗਰਾਮ 'ਚ ਹਾਜ਼ਰ ਕਰਦੇ ਨੇ ਤੇ ਜਿਹੜੇ ਪ੍ਰੋਗਰਾਮ ਸਾਡਾ ਸੁਣਦੇ ਵੇਖਦੇ ਨੇ ਉਹਨਾਂ ਅੱਗੇ ਮੈਂ ਬੇਨਤੀ ਕਰਾਂਗਾ ਕਿ ਉਹ ਸਾਨੂੰ ਨਾ ਆਪਣਾ ਜਿਹੜੀ ਪ੍ਰੋਗਰਾਮ ਨੂੰ ਵਧੀਆ ਕਰਨ ਵਾਸਤੇ, ਅੱਗੇ ਤੋਰਨ ਵਾਸਤੇ ਤੇ ਆਪਣਾ ਜਿਹੜਾ ਸਲਾਹ ਹੈ ਸਾਨੂੰ ਉਹ ਦਿੰਦਿਆਂ ਰਿਹਾ ਕਰਨ, ਇਹ ਟਿੱਪਣੀ ਜਿਹੜੀ ਹੈ ਆਪਣੀ। ਤੇ ਕਿਉਂਕਿ ਅਸੀਂ ਪ੍ਰੋਗਰਾਮ ਉਹਨਾਂ ਦੇ ਮੁਤਾਬਕ, ਆਪਣੇ ਸੋਚਾਂ ਦੇ ਮੁਤਾਬਕ ਆਪਣਾ ਜਿਹੜੇ ਨਾਲ ਸਾਡਾ ਜੁੜੇ ਹੁੰਦੇ ਨੇ ਲੋਕ, ਉਹਨਾਂ ਦੇ ਮੁਤਾਬਕ ਅਸੀਂ ਪ੍ਰੋਗਰਾਮ ਨੂੰ ਸਵਾਰਨ ਦੀ ਕੋਸ਼ਿਸ਼ ਕਰੀਏ ਬਣਾਉਣ ਦੀ। ਤੇ ਇਹਦੇ ਨਾਲ ਮੈਂ ਇਜਾਜ਼ਤ ਚਾਹਾਂਗਾ, ਸ਼ੁਕਰੀਆ ਅਦਾ ਕਰਾਂਗਾ ਆਪਣੇ ਸੋਚਾਂ ਦਾ, ਆਪਣੇ ਜਿਹੜੇ ਸਾਡੇ ਪ੍ਰੋਗਰਾਮ 'ਚ ਜਿਨ੍ਹਾਂ ਨੇ ਗੱਲ ਕੀਤੀ ਹੈ। ਤੇ ਇਸ ਤੋਂ ਬਾਅਦ ਅਸੀਂ ਨਵਾਂ ਜਿਹੜਾ ਪ੍ਰੋਗਰਾਮ ਸਾਡਾ ਜਿਹੜਾ ਨੈਕਸਟ ਪ੍ਰੋਗਰਾਮ ਹੋਏਗਾ ਉਹ